ਕਹਿੰਦੇ ਆ ਵੀ ਸੱਜਣਾ ਨੇ ਫੁੱਲ ਮਾਰਿਆ, ਮੇਰੀ ਰੂਹ ਫਲਕ ਤੱਕ ਰੋਈ, ਤੇ ਦੁਨੀਆ ਦੇ ਪੱਥਰਾਂ ਦੀ ਮੈਨੂੰ ਪੀੜ ਜ਼ਰਾ ਵੀ ਨਾ ਹੋਈ। ਇਹ ਗਾਣਾ ਮੈਂ ਤਾਂ ਸੁਣਿਆ ਹੋਇਆ, ਤੁਸੀਂ ਪਤਾ ਨਹੀਂ ਸੁਣਿਆ ਕਿ ਨਹੀਂ ਸੁਣਿਆ, ਰਾਣਾ ਸਾਹਿਬ ਨੇ ਸੁਣਿਆ ਕਿ ਨਹੀਂ ਸੁਣਿਆ। ਅੱਜ ਦੀ ਵੀਡੀਓ ਸਾਡੀ ਇਸ ਗਾਣੇ ਦੇ ਇਰਦ ਗਿਰਦ ਹੀ ਘੁੰਮੂਗੀ। ਇਹਦੇ ਵਿੱਚ ਇੱਕ ਬੜੀ ਗੱਲ ਆ। ਉਸ ਤੋਂ ਪਹਿਲਾਂ ਜੀ ਸਾਰਿਆਂ ਨੂੰ अस्सलाम वालेकुम, सत श्री अकाल। किद्दां जी सारे वीर भरा सज्जन मित्र वेली। उम्मीद करदा कि सारे वधिया होवोगे, रब सारिਆਂ ਦੇ ਉੱਤੇ ਆਪਣੀ ਮਿਹਰ ਰੱਖੇ। ਤੇ ਮੁਬਾਰਕਬਾਦ ਆ ਜੀ ਸਾਰੇ ਵੀਰਾਂ ਨੂੰ, ਦੇਖਣ ਵਾਲਿਆਂ ਨੂੰ ਵੀ ਇੱਕ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਦੋ ਦੇਸ਼ਾਂ ਦੇ ਵਿੱਚ, ਉਹਦੇ ਵਿੱਚ ਅਮਨ ਦਾ ਇੱਕ ਪਹਿਲਾ ਕਦਮ ਆ ਜਿਹੜਾ ਨਾ ਉਹ ਵੱਧ ਗਿਆ ਹੋਇਆ। ਕਹਿੰਦੇ ਆ ਵੀ ਕੱਲ ਦੀ ਸੀਜ਼ ਫਾਇਰ ਹੋ ਗਈ ਹੋਈ ਆ ਤੇ ਦੋਵਾਂ ਪਾਸੇ ਜ਼ਿੰਦਗੀ ਆਮ ਮਾਮੂਲ ਦੇ ਮੁਤਾਬਕ ਚੱਲਦੀ ਪਈ ਆ। ਤੇ ਜਿੱਦਾਂ ਕਿ ਮੈਂ ਉਹ ਗਾਣੇ ਦੀ ਗੱਲ ਕੀਤੀ ਆ ਤੁਸੀਂ ਇੱਕ ਅੰਜਮ ਸਰੋਇਆ ਸਾਹਿਬ ਦੀ ਆ ਇੱਕ ਛੋਟੀ ਜਿਹੀ ਵੀਡੀਓ ਦੇਖਿਓ, ਉਸ ਤੋਂ ਬਾਅਦ ਫਿਰ ਆਪਾਂ ਗੱਲ ਕਰਦੇ ਹਾਂ। अस्सलाम वालेकुम। बचनगे ਉਹ ਖਰੇ ਨੇ ਜਿਹੜੇ, ਉਹ ਮੋਏ ਸਮਝੋ ਡਰੇ ਨੇ ਜਿਹੜੇ। ਵਾਹ ਤਜਮਲ ਕਲੀਮ ਸਾਹਿਬ ਵਾਹ। ਇਸ ਟਾਈਮ ਜੰਗ ਚੱਲ ਰਹੀ ਹੈ ਦੋ ਮੁਲਕਾਂ ਦੇ ਵਿੱਚ। ਪਾਕਿਸਤਾਨ ਨੇ ਆਪਣਾ ਬਦਲਾ ਲਿਆ, ਗੱਜ ਵੱਜ ਕੇ ਲਿਆ। ਹੁਣ ਕੰਮ ਬਰੋ ਬਰਾਬਰ ਹੋ ਗਿਆ, ਗਾਂ ਲੜਨੀ ਆ, ਸੱਤ ਬਿਸਮਿल्ला ਆ ਜਾਓ। ਉਦਣ ਵੀਡੀਓ ਬਣਾਈ, ਵੀਡੀਓ 'ਚ ਮੈਂ ਇਹੀ ਗੱਲ ਕੀਤੀ ਸੀ ਵੀ ਜੰਗਾਂ ਚੰਗੀ ਸ਼ੈ ਨਹੀਂ ਹੁੰਦੀਆਂ, ਵੀ ਇਹ ਲੜਾਈ ਪੜਾਈ ਜਿਹੜੀ ਹੈ ਨਾ ਇਹਦੇ 'ਚ ਕੋਈ ਜਿੱਤਦਾ ਹਾਰਦਾ ਨਹੀਂ, ਇਹਦੇ ਵਿੱਚ ਮਾਵਾਂ ਹਾਰਦੀਆਂ ਜਿਨ੍ਹਾਂ ਦੇ ਪੁੱਤਰ ਸ਼ਹੀਦ ਹੁੰਦੇ। ਪਰ ਗਲ ਪਿਆ ਢੋਲ ਵਜਾਣਾ ਪੈਂਦਾ। ਜਦੋਂ ਮੋਦੀ ਗਲ ਪੈ ਗਿਆ ਨਾ ਤੇ ਫਿਰ ਉਹਨੂੰ ਧਨੇਸੜੀ ਦੇਣੀ ਬਣਦੀ ਸੀ, ਉਹ ਫਿਰ ਅਸੀਂ ਦਿੱਤੀ, ਦੁਨੀਆ ਦੇ ਸਾਹਮਣੇ ਦਿੱਤੀ। ਕੋਈ ਬੰਦਾ ਵੀ ਜਿਸ ਮੁਲਕ 'ਚ ਰਵੇ, ਜਿਹੜੇ ਘਰ 'ਚ ਰਵੇ, ਉਸ ਘਰ ਦੀ ਖੈਰ ਖਾਈ ਨਾ ਚਾਹਵੇ, ਉਹਦੀ ਗੱਲ ਨਾ ਕਰੇ ਤਾਂ ਉਹ ਗੱਲ ਚੰਗੀ ਨਹੀਂ। ਇਹ ਪਾਕਿਸਤਾਨ ਮੇਰਾ ਘਰ ਆ, ਮੈਂ ਆਪਣੇ ਘਰ ਦੀ ਗੱਲ ਕੀਤੀ, ਗੱਜ ਵੱਜ ਕੇ ਕੀਤੀ, ਆਪਣੇ ਮੁਲਕ ਦੀ ਗੱਲ ਕੀਤੀ ਤੇ ਕਰਦਿਆਂ ਰਹਿਣਾ। ਕਿਸੇ ਨੂੰ ਚੰਗੀ ਲੱਗੇ, ਕਿਸੇ ਨੂੰ ਮਾੜੀ ਲੱਗੇ। ਜਿਹੜੇ ਤੁਸੀਂ ਘਰ 'ਚ ਰਹਿੰਦੇ ਆ, ਜਿਹੜੇ ਘਰ 'ਚ ਤੁਸੀਂ ਰਹਿੰਦੇ ਆ, ਤੁਸੀਂ ਆਪਣੇ ਘਰ ਦੀ ਗੱਲ ਕਰੋ, ਤੁਹਾਨੂੰ ਕਿਸੇ ਨੇ ਰੋਕਿਆ? ਪਰ ਸਾਡੇ ਵੀ ਇੱਥੇ ਕਈਆਂ 'ਚ ਜ਼ਰੂਰਤ ਹੈ ਨਹੀਂ ਗੱਲ ਕਰਨ ਦੀ, ਤੇ ਜਿਹੜੇ ਕਰ ਰਹੇ ਆ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇਹ ਕੀ ਕਰ ਰਹੇ ਆ। ਇਹ ਬੰਦਾ ਆਪਣੇ ਘਰ ਨਾਲ, ਆਪਣੀ ਮਿੱਟੀ ਨਾਲ ਵੀ ਮੁਖਲਸ ਨਾ ਹੋਵੇ। ਅਸੀਂ ਤਾਂ ਗੱਲ ਹੀ ਸਦਾ ਮਿੱਟੀ ਦੀ ਕੀਤੀ। ਮੈਂ ਵੀਡੀਓ ਦੇ ਵਿੱਚ ਵੀ ਉਹ ਗੱਲਾਂ ਕੀਤੀਆਂ ਜਿਹੜੀਆਂ ਗੱਲਾਂ ਮੈਂ ਪਹਿਲਾਂ ਕਰਦਾ ਰਿਹਾ, ਜਿਹੜੀਆਂ ਗੱਲਾਂ ਮੈਨੂੰ ਬੜਾ ਦੁੱਖ ਹੋਇਆ। ਮੈਂ ਉਹ ਗੱਲਾਂ ਕੀਤੀਆਂ ਜਿਹੜੀਆਂ ਸਰਦਾਰ ਤੇ ਅਸੀਂ ਰਲ ਕੇ ਬਹਿ ਕੇ, ਸਾਡੇ ਪੰਜਾਬੀ ਭਰਾ ਇੰਡੀਆ ਦੇ, ਅਸੀਂ ਰਲ ਕੇ ਗੱਲਾਂ ਕਰਦੇ ਸੀ। ਉਸ ਟਾਈਮ ਕਿਸੇ ਨੂੰ ਮਾੜੀ ਨਹੀਂ ਲੱਗੀ ਉਹ ਗੱਲ ਵੀ ਇਹ ਬਾਰਡਰ ਨਹੀਂ ਹੋਣਾ ਚਾਹੀਦਾ। ਉਸ ਟਾਈਮ ਮੇਰੇ ਨਾਲ ਬਹਿ ਕੇ ਪੰਜਾਬੀ ਕਹਿੰਦੇ ਸੀ ਵੀ ਇਹ ਬਾਰਡਰ ਵਿੱਚੋਂ ਚੱਕਣਾ ਚਾਹੀਦਾ, ਵੀ ਇਹ ਹੋਣਾ ਨਹੀਂ ਚਾਹੀਦਾ ਵਿੱਚ। ਉਹੀ ਗੱਲ ਮੈਂ ਪਰਸੋਂ ਕੀਤੀ ਤੇ ਮੈਨੂੰ ਉਹ ਕਮੈਂਟ ਪੜ੍ਹੇ, ਬੜਾ ਦੁੱਖ ਹੋਇਆ। ਬਲਕਿ ਦੁੱਖ ਕੀ ਹੋਇਆ, ਮੈਂ ਕਹਿੰਦਾ ਇਹ ਵੀਡੀਓ ਮੇਰੇ ਸੂਤ ਆ ਗਈ। ਇਸ ਟਾਈਮ ਇੰਡੀਆ ਦੇ ਵਿੱਚ ਮੇਰਾ ਚੈਨਲ ਬਲਾਕ ਆ, ਮੈਨੂੰ ਇੱਕ ਰੱਤੀ ਬਰਾਬਰ ਦੁੱਖ ਨਹੀਂ। ਦੁੱਖ ਕਿਉਂ ਨਹੀਂ ਉਹ ਤੁਹਾਨੂੰ ਦੱਸਦਾ ਵੀ ਉਹਦੇ ਵਿੱਚ ਥੱਲੇ ਆ ਕੇ ਬੰਦਿਆਂ ਨੇ ਜਦੋਂ ਲਿਖਿਆ ਨਾ, ਪੰਜਾਬੀਆਂ ਨੇ ਆ ਕੇ ਲਿਖਿਆ, ਤੇ ਉਹ ਬੜਾ ਦੁੱਖ ਹੋਇਆ ਵੀ ਮੈਂ ਤਾਂ ਗੱਲ ਪੰਜਾਬ ਦੀ ਕੀਤੀ ਸੀ, ਗੱਲ ਪੰਜਾਬੀਅਤ ਦੀ ਕੀਤੀ ਸੀ, ਤੇ ਗੱਲ ਜਿਹੜੀ ਮੈਂ ਕੀਤੀ ਉਹ ਬਾਅਦ ਦੇ ਵਿੱਚ ਸਾਰੇ ਸਰਕਾਰੀ ਟੀਵੀਆਂ ਦੇ ਉੱਤੇ ਚੱਲੀ ਵੀ ਇੰਡੀਆ ਨੇ ਆਪੇ ਹਮਲੇ ਕੀਤੇ ਪੰਜਾਬ ਤੇ, ਅੰਮ੍ਰਿਤਸਰ ਤੇ ਆਪੇ ਕੀਤੇ, ਵੀ ਉਹ ਪਾਕਿਸਤਾਨ ਦੇ ਵਿੱਚ ਤੇ ਜਿਹੜੀ ਪੰਜਾਬ ਦੀ ਸਾਂਝ ਆ ਨਾ ਉਹ ਮੋਦੀ ਨੂੰ ਚੁੱਭਦੀ ਆ। ਇਹ ਸਾਰੇ ਟੀਵੀਆਂ ਤੇ ਗੱਲ ਚੱਲੀ ਨਹੀਂ ਵੀ ਉਹ ਇਹਨਾਂ ਪੰਜਾਬੀਆਂ ਨੂੰ ਦੂਰ ਕਰਨਾ ਚਾਹੁੰਦਾ। ਇਹੀ ਗੱਲ ਮੈਂ ਉਦੋਂ ਵੀਡੀਓ ਦੇ ਵਿੱਚ ਕੀਤੀ। ਫਿਰ ਗੱਲਾਂ ਨਾ ਕਰਨ ਵਾਲੀਆਂ ਗੱਲਾਂ ਕੀਤੀਆਂ ਵਿੱਚ ਆ ਕੇ ਪੰਜਾਬੀਆਂ ਨੇ ਲਿਖਿਆ, ਉਧਰ ਦੇ ਪੰਜਾਬ ਦਿਆਂ ਨੇ, ਕਹਿੰਦਾ ਵੀ ਇਹਦੀ ਰੋਜੀ ਰੋਟੀ ਸਾਡੇ ਹੱਥ 'ਚ ਆ, ਇਹ ਭੁੱਖਾ ਮਰ ਜੂ, ਇਹ ਮੰਗਣ ਲੱਗ ਜੂ। ਮੇਰੀ ਗੱਲ ਸੁਣ, ਮੇਰੀ ਉਮਰ 35 ਸਾਲ ਆ, ਮੈਨੂੰ ਇਸ ਕੰਮ 'ਚ ਆਇਆ ਨੂੰ 2 ਸਾਲ ਨਹੀਂ ਹੋਏ ਆ ਵੀਡੀਓ ਦੇ ਵਿੱਚ। ਬਾਕੀ ਜਿਹੜੇ 33 ਸਾਲ ਆ ਉਹ ਰੋਟੀ ਤੁਸੀਂ ਖਿਲਾਉਂਦੇ ਰਹੇ। ਕਿੱਦਾਂ ਦੀਆਂ ਗੱਲਾਂ ਕਰਦੇ ਆ ਤੁਸੀਂ? ਪੰਜਾਬੀਆਂ ਵਾਲੀ ਗੱਲ ਨਹੀਂ ਕੀਤੀ ਤੁਸੀਂ, ਪੰਜਾਬੀਅਤ ਵਾਲੀ ਗੱਲ ਹੀ ਨਹੀਂ ਕੀਤੀ। ਇਹ ਉਹ ਤੀਰ ਆ ਜਿਹੜੇ ਦਿਲ ਤੇ ਜਾ ਕੇ ਵੱਜੇ। ਰਲ ਕੇ ਖਾਦਾ ਜਿਹੜਾ ਨਾ, ਇਹ ਤਾਂ ਬੜੇ ਫਖਰ ਦੀ ਗੱਲ ਹੁੰਦੀ। ਮੈਨੂੰ ਅੱਜ ਵੀ ਫਖਰ ਆ ਕਿ ਮੈਂ ਆਪਣੇ ਪੰਜਾਬੀਆਂ ਦੇ ਨਾਲ ਅਸੀਂ ਰਲ ਕੇ ਬਹਿੰਦੇ ਰਹੇ ਹਾਂ। ਮੈਨੂੰ ਇੱਕ ਬੰਦੇ ਨੇ ਥੱਲੇ ਆ ਕੇ ਲਿਖਿਆ, ਕਹਿੰਦੇ ਜੀ ਇਹ ਪੰਜਾਬ 'ਚ ਜਿਹੜੇ ਸਾਡੇ ਚੜ੍ਹਦੇ ਪੰਜਾਬ 'ਚ ਪ੍ਰਾਹੁਣੇ ਆਉਂਦੇ ਆ ਨਾ, ਉਹਨਾਂ ਕੋਲ ਪੈਸੇ ਲੈਂਦੇ। ਇਹ ਗੱਲ ਵੀ ਲਿਖੀ ਵਿੱਚ, ਮੈਂ ਦਿਖਾ ਦੂੰਗਾ ਵਿੱਚ ਲਿਖੀ ਹੋਈ। ਮੈਂ ਕਿੰਨੀ ਵਾਰੀ ਇਹ ਗੱਲ ਕੀਤੀ ਆ ਕਿ ਸਾਡੇ ਦੀਨ ਦੇ ਵਿੱਚ ਇਹ ਗੱਲ ਆ ਕਿ ਜਿਹੜਾ ਕੋਈ ਪ੍ਰਾਹੁਣਾ ਆਵੇ ਨਾ, ਅਸੀਂ ਉਹਨੂੰ ਰੱਬ ਦਾ ਰੂਪ ਕਹਿੰਦੇ ਆ, ਵੀ ਪ੍ਰਾਹੁਣੇ ਦਾ ਕੋਈ ਦੀਨ ਮਜ਼ਹਬ ਨਹੀਂ ਹੁੰਦਾ। ਉਹ ਪ੍ਰਾਹੁਣੇ ਸਾਡੇ ਸਿਰ ਦੇ ਤਾਜ ਆ। ਜਿਹੜੇ ਵੀ ਸਾਡੇ ਕੋਲ ਚੱਲ ਕੇ ਸਾਡੇ ਇੱਥੇ ਆਪਣਾ ਘਰ ਸਮਝ ਕੇ ਆਏ, ਮੈਂ ਅੱਜ ਵੀ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਵੀ ਉਹਨਾਂ ਨੇ ਆਪਣਾ ਘਰ ਸਮਝ ਕੇ ਆਏ ਤੇ ਆਂਦੇ ਰਹਿਣਗੇ। ਪਰ ਉਹ ਵਿੱਚੋਂ ਕੁਛ ਐਸੇ ਪੰਜਾਬੀ ਆ ਜਿਹੜੇ ਪੰਜਾਬ ਨਾਲ ਹੀ ਮੁਖਲਸ ਹੈ ਨਹੀਂ,
ਇੱਧਰ ਵੀ ਆ ਉੱਧਰ ਵੀ ਆ। ਇੱਧਰਲਿਆਂ ਦੀ ਗੱਲ ਮੈਂ ਬਾਅਦ 'ਚ ਕਰਦਾ, ਪਹਿਲਾਂ ਮੈਂ ਉੱਧਰਲਿਆਂ ਦੀ ਕਰ ਲਵਾਂ ਜਿਨ੍ਹਾਂ ਨੇ ਆ ਕੇ ਉਹ ਭੱਜ ਕੇ ਆ ਕੇ ਛੇਤੀ ਨਾਲ ਵਿੱਚ ਗੱਲਾਂ ਲਿਖੀਆਂ। ਉਹ ਇੱਥੇ ਸਾਡੇ ਜੱਟ ਜਦੋਂ ਕੋਈ ਫਸਲ ਬੀਜਦੇ ਆ ਨਾ, ਵੀ ਕੋਈ ਸਰੋਂ ਬੀਜਣੀ ਆ, ਸ਼ਤਾਲਾ ਬੀਜਣਾ ਜਾਂ ਕੋਈ ਜਵਾਰ ਬੀਜਣਾ, ਤੇ ਉਹ ਪਾਣੀ ਦੇ ਵਿੱਚ ਬੀ ਪੈਂਦੇ। ਜਿਹੜਾ ਉਹ ਚੰਗਾ ਚੰਗਾ ਹੁੰਦਾ ਨਾ ਹੇਠਾਂ ਬਹਿ ਜਾਂਦਾ, ਜਿਹੜਾ ਮਾੜਾ ਬੀ ਹੁੰਦਾ ਨਾ ਫੋਕ ਉਹ ਤਰ ਜਾਂਦਾ, ਜੇ ਤਾਂ ਪਤਾ ਹੁੰਦਾ ਇਹਨੇ ਜੰਮਣਾ ਨਹੀਂ। ਇਹ ਵੀਡੀਓ ਤਾਂ ਇਦਾਂ ਹੀ ਹੋਇਆ ਵੀ ਮੈਂ ਪੰਜਾਬੀ ਭੇਜ ਕੇ ਦੇਖ ਲਏ ਵੀ ਕਈ ਉੱਤੇ ਤਰ ਗਏ, ਹੌਲੇ ਨਿਕਲੇ। ਮੈਂ ਉਹ ਜਿਹੜੀਆਂ ਗੱਲਾਂ ਮੈਂ ਵੀਡੀਓ 'ਚ ਕੀਤੀਆਂ, ਅਸੀਂ ਸਦਾ ਪੰਜਾਬੀਆਂ ਨੇ ਚੜ੍ਹਦੇ ਲੈਂਦੇ ਨੇ ਇਕੱਠੇ ਬਹਿ ਕੇ ਕੀਤੀਆਂ ਉਹ ਗੱਲਾਂ। ਉਹੀ ਗੱਲਾਂ ਜਦੋਂ ਮੈਂ ਵੀਡੀਓ 'ਚ ਕੀਤੀਆਂ ਤੇ ਪਤਾ ਲੱਗ ਗਿਆ ਵੀ ਪੰਜਾਬੀ ਕਿੰਨੇ ਕੁ ਸਾਡੇ ਨਾਲ ਆ, ਕਿੰਨੀ ਕੁ ਗੱਲ ਆ ਪੰਜਾਬੀਅਤ ਦੀ, ਕੀ ਪੰਜਾਬੀਅਤ ਆ, ਸਭ ਝੂਠ ਦਿਖਿਆ ਮੈਨੂੰ। ਇਹ ਕਦੀ ਵੀ ਇਹ ਪੰਜਾਬ ਆਪਾਂ ਇੱਕ ਨਹੀਂ ਕਰ ਸਕਦੇ, ਇਹ ਗਾਂਹ ਵੱਧ ਹੀ ਨਹੀਂ ਸਕਦੇ। ਉਹ ਜਿਹੜਾ ਉੱਤੇ ਤਰਨ ਵਾਲੇ ਸੀ ਨਾ ਉਹ ਤਾਂ ਬਹੁਤੇ ਨਿਕਲੇ, ਥੱਲੇ ਤਾਂ ਬੈਠੀ ਇੱਕ ਮੋਟਾ। ਜਿਹੜੇ ਕੰਮ ਦੇ ਪੰਜਾਬੀ, ਜਿਹੜੇ ਗੱਲ ਤੇ ਖਲੋਣ ਵਾਲੇ ਪੰਜਾਬੀ, ਉਹ ਤਾਂ ਇੱਕ ਮੋਠਾ। ਉਹ ਤਾਂ ਮੈਨੂੰ ਹੁਣ ਪਤਾ ਲੱਗਿਆ ਜਾ ਕੇ। ਮਿੱਠੇ ਮੂੰਹ ਨਾਲ ਗੱਲਾਂ ਸਾਰੀਆਂ ਚੰਗੀਆਂ ਲੱਗਦੀਆਂ, ਚੰਗੇ ਭਲੇ ਵਕਤ ਦੇ ਵਿੱਚ ਤਾਂ ਸਾਰੇ ਹੀ ਨਾਲ ਆ। ਪਤਾ ਤਾਂ ਉਦੋਂ ਲੱਗਦਾ ਔਖੇ ਟਾਈਮ ਦੇ ਵਿੱਚ ਕਿਹੜਾ ਖਲੋਂਦਾ ਕਿਹੜਾ ਨਹੀਂ ਖਲੋਂਦਾ। ਜਿਹੜੇ ਤੁਹਾਡੇ ਪੰਜਾਬ ਦੇ ਸਰਕੋਪ ਬੰਦੇ, ਸਰਦਾਰ, ਤਕੜੇ ਸਰਦਾਰ, ਉਹ ਆਪਣੇ ਚੈਨਲਾਂ 'ਤੇ ਹੁਣ ਵੀ ਬੋਲ ਰਹੇ ਆ, ਮੇਰਾ ਉਹਨਾਂ ਨੂੰ ਸਲਾਮ ਆ। ਜਿਹੜੇ ਅੱਜ ਵੀ ਪੰਜਾਬ ਦੀ ਗੱਲ ਕਰ ਰਹੇ, ਪੰਜਾਬੀਅਤ ਦੀ ਗੱਲ ਕਰ ਰਹੇ, ਤੁਸੀਂ ਦੇਖ ਹੀ ਰਹੇ ਆ ਵੀ ਕਿੰਨੇ ਬੰਦੇ ਹੈ ਉਹ ਹਜੇ ਵੀ, ਪਰ ਥੋੜੇ ਰਹਿ ਗਏ। ਬਹੁਤੇ ਜਿਹੜੇ ਆ ਨਾ ਉਹ ਤਰਨ ਵਾਲੇ ਉੱਤੇ ਤਰ ਗਏ। ਐਸੀਆਂ ਗੱਲਾਂ ਕੀਤੀਆਂ ਵੀ ਉਹ ਗੱਲਾਂ ਨੇ ਨਾ ਮਨ ਬੜਾ ਫਿੱਕਾ ਕਰਤਾ। ਜੰਗ ਮੁੱਕ ਜਾਣੀ ਆ, ਇਹ ਤਾਂ ਸਾਰਿਆਂ ਨੂੰ ਪਤਾ, ਜੰਗ ਮੁੱਕ ਜਾਣੀ ਆ ਉੱਦਾਂ ਹੀ। ਫਿਰ ਦੋਵਾਂ ਮੁਲਕਾਂ ਦੀ ਸੁਲ੍ਹਾ ਹੋ ਜਾਣੀ ਆ। ਇਹ ਅੱਗੇ ਵੀ ਕਈ ਵਾਰੀ ਹੋਇਆ, ਕੋਈ ਨਵੀਂ ਗੱਲ ਨਹੀਂ ਹੈ। ਪਰ ਯਾਰ ਗੱਲ ਇਹ ਆ ਵੀ ਖਲੋਤਾ ਕਿਹੜਾ ਜਦੋਂ ਜੰਗ ਮੁੱਕ ਜੂਗੀ ਫਿਰ ਬੜੇ ਇੱਧਰੋਂ ਵੀ ਖਲੋ ਜਾਣਗੇ ਪੰਜਾਬੀ ਦੇ ਠੇਕੇਦਾਰ, ਤੇ ਉੱਧਰੋਂ ਵੀ ਖਲੋ ਜਾਣਗੇ। ਸਾਡੇ ਇੱਥੇ ਵਲਾਗਰ ਆਏ, ਹੁਣ ਮੈਂ ਤੁਹਾਨੂੰ ਦੱਸਾਂ ਵੀ ਉੱਤੇ ਤਰਨ ਵਾਲੇ ਉਹ ਬੰਦੇ ਐਸੇ ਬੰਦੇ ਆ ਜਿਨ੍ਹਾਂ ਦੇ ਉੱਤੇ ਬੜੇ ਫਤਵੇ ਸੀ ਸਾਨੂੰ ਵੀ ਯਾਰ ਇਹ ਜਿੱਥੇ ਕਿਤੇ ਪੰਜਾਬ ਦੀ ਗੱਲ ਆਈ, ਪੰਜਾਬੀਅਤ ਦੀ ਆਈ, ਸਾਡੀ ਸਾਂਝ ਦੀ ਗੱਲ ਆਈ, ਅਸੀਂ ਆਪਣੀ ਸਰਕਾਰਾਂ ਨੂੰ ਮਜਬੂਰ ਕਰਾਂਗੇ। ਅਸੀਂ ਤਾਂ ਇੱਥੇ ਤੱਕ ਸੋਚ ਕੇ ਰੱਖਿਆ ਸੀ। ਪਰ ਜਿਹੜੇ ਉੱਤੇ ਤਰਨ ਵਾਲੇ ਉਹਨਾਂ ਦੀ ਹਾਲਾਤ ਦੇਖ ਵੀ ਇੱਕ ਬੜੇ ਵੱਡੇ ਵਲਾਗਰ ਪੰਜਾਬੀ ਦੇ ਮੀਆਂ ਬੀਵੀ ਇੱਥੇ ਆਂਦੇ ਸੀਗੇ, ਟੀਵੀ ਬੰਦਾ ਉਹ ਸਾਡੇ ਕੋਲ ਵੀ ਆਏ। ਇੱਥੇ ਪਾਕਿਸਤਾਨ ਦੇ ਵਿੱਚ ਸਾਰਾ ਪੰਜਾਬ ਘੁੰਮਿਆ, ਉਹਨਾਂ ਨੂੰ ਸਿਰ ਦਾ ਤਾਜ ਬਣਾ ਕੇ ਰੱਖਿਆ ਪੂਰੇ ਪੰਜਾਬ ਨੇ। ਉਹ ਅਫਗਾਨਿਸਤਾਨ ਦੇ ਵਿੱਚ ਗਏ, ਉੱਥੇ ਜਾ ਕੇ ਅਫਗਾਨੀਆਂ ਨੂੰ ਸਵਾਲ ਕਰਦੇ, ਜਾਣ ਕੇ ਕੀਤੇ ਸਵਾਲ। ਜਦੋਂ ਇੱਕ ਥਾਂ ਦੇ ਉੱਤੋਂ ਜਵਾਬ ਮਿਲ ਗਿਆ ਸੀ ਕਿ ਅਸੀਂ ਪਾਕਿਸਤਾਨ ਦੇ ਨਾਲ ਨਹੀਂ, ਤੇ ਦੂਜੀ ਵਾਰੀ ਪੁੱਛਣ ਦੀ ਲੋੜ ਕੀ ਸੀ ਜੇ ਸਾਡੇ ਹਾਮੀ ਹੁੰਦੇ। ਉੱਥੇ ਉਹਨਾਂ ਕੋਲੋਂ ਪੁੱਛ ਕੇ ਜਦੋਂ ਉਹ ਕਿਹਾ ਕਰੇ ਵੀ ਅਸੀਂ ਪਾਕਿਸਤਾਨ ਪੰਜਾਬੀਆਂ ਦੇ ਖਿਲਾਫ ਹਾਂ, ਤੇ ਹੱਸ ਕੇ ਉਹਨਾਂ ਨੂੰ ਕੋਈ ਪੁੱਛਿਆ, ਫਿਰ ਇੱਕੋ ਹੀ ਸਵਾਲ ਬਾਰ-ਬਾਰ ਪੁੱਛਿਆ, ਇੱਕੋ ਹੀ ਸਵਾਲ, ਉਹ ਚਸਕੇ ਲਏ। ਭਗਵਤ ਮਾਨ ਜਿਹੜਾ ਵਜ਼ੀਰੇ ਵਾਲਾ, ਉਹ ਤਾਂ ਚਲੋ ਉਹਦੇ ਤੇ ਤਾਂ ਦੋਖੀ ਕੋਈ ਨਹੀਂ, ਉਹ ਤਾਂ ਜਿੰਨੀ ਜੋਗਾ ਹੈ ਸਾਨੂੰ ਪਤਾ। ਉਹਦੇ ਨਾਲ ਖਲੋਤਾ ਕਰਮਜੀਤ ਪੰਜਾਬ 'ਚ ਹੋ ਕੇ ਗਿਆ। ਪੰਜਾਬ ਨੇ ਕਰਮਜੀਤ ਨੂੰ ਸਿਰ ਤੇ ਚੱਕ ਕੇ ਰੱਖਿਆ। ਬਲਕਿ ਉਹ ਜਿਹੜੇ ਮੇਜ਼ਬਾਨ ਸੀ, ਮੈਂ ਉਹਨਾਂ ਦੀ ਵੀ ਗੱਲ ਦੱਸੂਗਾ ਵੀ ਤੁਹਾਨੂੰ ਵੀ ਇਸ ਗੱਲ ਤੇ ਬੋਲਣਾ ਚਾਹੀਦਾ ਵੀ ਉਹ ਕਰਮਜੀਤ ਨੂੰ ਸਿਰ ਦਾ ਤਾਜ ਬਣਾ ਕੇ ਰੱਖਿਆ ਲਾਹੌਰ ਦੇ ਵਿੱਚ। ਤੇ ਉਹ ਜਦੋਂ ਭਗਵਤ ਮਾਨ ਨੇ ਲਾਹੌਰ ਦੀ ਗੱਲ ਕੀਤੀ, ਲਾਹੌਰ ਨੂੰ ਟਾਂਟ ਕੀਤੀ, ਲਾਹੌਰ ਨੂੰ ਮਾੜਾ ਬੋਲਿਆ, ਉਹ ਪੰਜਾਬ ਨੂੰ ਮਾੜਾ ਬੋਲਿਆ, ਪੰਜਾਬੀਅਤ ਨੂੰ ਮਾੜਾ ਬੋਲਿਆ, ਇਫਤਖਾਰ ਠਾਕਰ ਦੀ ਗੱਲ ਨੂੰ ਲੈ ਕੇ, ਤੇ ਉਹ ਪਿੱਛੇ ਖਲੋਤਾ ਦੰਦ ਕੱਢਦਾ। ਤੂੰ ਕੁਛ ਵੀ ਨਾ ਕਰ, ਚੁੱਪ ਤੇ ਖੜਾ ਰਹਿ, ਤੂੰ ਤਾੜੀਆਂ ਮਾਰ ਰਿਹਾ, ਹੱਸ ਰਿਹਾ। ਸਾਡੇ ਵਿੱਚ ਮੁਖਲਸ ਹੈ ਨਹੀਂ, ਅਸੀਂ ਆਪਣੀ ਮੰਜ਼ਿਲ ਕਦੀ ਵੀ ਨਹੀਂ ਪਾ ਸਕਦੇ। ਇਹ ਗੱਲਾਂ ਹੁਣ ਕਰਨ ਦੀ ਲੋੜ ਹੀ ਕੋਈ ਨਹੀਂ ਵੀ ਪੰਜਾਬ ਇੱਕ ਆ ਤੇ ਪੰਜਾਬ ਇੱਕ, ਪੰਜਾਬੀਅਤ ਇੱਕ ਹੋ ਜੂ, ਇਹ ਕੁਛ ਵੀ ਨਹੀਂ ਹੋਣਾ। ਸਾਡੇ ਆਪਣੇ ਹੀ ਸਾਡੇ ਨਾਲ ਨਹੀਂ ਹੈਗੇ। ਮੈਂ ਕਹਿੰਦਾ ਇਸ ਵੀਡੀਓ ਦਾ ਬੜਾ ਭਲਾ ਹੋਇਆ ਵੀ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਕਿਹੜੇ ਆ ਤੇ ਪਰਾਏ ਕਿਹੜੇ ਆ। ਆਪਣੇ ਪਰਾਏ ਦੀ ਪਛਾਣ ਹੋ ਗਈ, ਤੇ ਪਛਾਣ ਹੁੰਦੀ ਇੱਦਾਂ। ਗੱਲਾਂ ਮੈਂ ਉਹੀ ਕੀਤੀਆਂ ਜਿਹੜੀਆਂ ਅਸੀਂ ਪੰਜਾਬੀ ਰਲ ਕੇ ਕਰਦੇ ਰਹੇ ਹਾਂ। ਕੀਤੀਆਂ ਕੌੜਾ ਹੋ ਕੇ ਕਰਨੀਆਂ ਹੀ ਸੀ। ਵੀ 8 ਦਿਨ ਹੋ ਗਏ ਸਾਡੇ ਮੁਲਕ ਦੇ ਉੱਤੇ ਹਮਲਾ ਹੋ ਰਿਹਾ, ਮੇਰੇ ਘਰ ਦੇ ਉੱਤੇ ਕੋਈ ਵੱਟੇ ਪੈਂਦੇ ਰਹਿਣ, ਤੇ ਮੈਂ ਇਸ ਗੱਲ 'ਚ ਖੁਸ਼ ਹੋਵਾਂ ਵੀ ਵੱਟਾ ਮੇਰੇ ਵੱਜਿਆ ਨਹੀਂ, ਮੈਂ ਅੱਗੋਂ ਦੰਦ ਕੱਢੀ ਜਾਵਾਂ। ਵਿਹੜੇ 'ਚ ਵੱਟੇ ਆ ਕੇ ਡਿੱਗ ਰਹੇ ਆ, ਤੇ ਮੈਂ ਸਿਰਫ ਇਸ ਗੱਲ 'ਚ ਰਾਜ਼ੀ ਰਹਾਂ ਵੀ ਵੱਟਾ ਵੱਜਿਆ ਨਹੀਂ ਅਜੇ ਕਿਸੇ ਦੇ। ਉਦੋਂ ਫਿਰ ਬੋਲੂੰਗਾ ਜਦੋਂ ਵੱਟਾ ਆ ਕੇ ਸਿਰ 'ਚ ਵੱਜਿਆ। ਯਾਰ ਇਹ ਮੁਲਕ ਸਾਡਾ ਘਰ ਆ। ਜਦੋਂ ਜੰਗ ਹੋਈ ਆ ਅਸੀਂ ਤਾਂ ਇਹੀ ਕਹਿੰਦੇ ਸੀ ਨਾ, ਮੌਕਾ ਲੱਭੂਗਾ ਤੇ ਅਸੀਂ ਪੰਜਾਬ ਰਲਾ ਲਾਂਗੇ। ਇਹ ਗੱਲ ਸਦਾ ਹੋਈ ਆ, ਤੇ ਉਹੀ ਗੱਲ ਮੈਂ ਉਹਦੇ 'ਚ ਕੀਤੀ ਆ ਵੀ ਇਹ ਪੰਜਾਬ ਹੁਣ ਰਲਾਉਣ ਦਾ ਟਾਈਮ ਆ ਗਿਆ। ਜੰਗਾਂ 'ਚ ਹੀ ਇਹ ਕੰਮ ਹੁੰਦੇ ਆ। ਹੋਰ ਸੁਲ੍ਹਾ ਨਾ ਕੋਈ ਦੰਦਾ ਸਾਨੂੰ ਇੱਦਾਂ ਕੋਈ ਬਾਰਡਰ ਚੱਕਣ ਦਊਗਾ ਸਾਨੂੰ? ਬਾਰਡਰ ਚੱਕਣਾ ਸੀ ਤੇ ਫੇਰ ਹੀ ਉਹ ਪੰਜਾਬ ਇੱਕ ਹੋਣਾ ਸੀ, ਫੇਰ ਹੀ ਖੁੱਲ੍ਹੇ ਦਰਸ਼ਨ ਹੋਣੇ ਸੀ। ਉਹ ਮੇਰੀ ਗੱਲ ਨੂੰ ਬਣਾ ਕੇ ਪਤੰਗੜ। ਪਰ
ਉੱਥੇ ਇੰਡੀਆ 'ਚ ਇਸ ਟਾਈਮ ਮੇਰਾ ਚੈਨਲ ਬਲਾਕ ਆ, ਤੇ ਉਹ ਦੇਖਿਓ ਵੀ ਹੁਣ ਭਲਾ ਵੀ ਕੀ ਅਸੀਂ ਮਰ ਜਾਾਂਗੇ ਭੁੱਖੇ? ਕਿਹੜੀਆਂ ਗੱਲਾਂ ਕਰਦੇ ਆ? ਪੰਜਾਬੀਆਂ ਦੇ ਤਾਂ ਹੁੰਦੇ ਸੰਡੇ ਵਰਗੇ ਜਿਗਰੇ ਹੁੰਦੇ, ਉਹ ਤਾਂ ਇਦਾਂ ਦੀ ਕਸੀ ਹੋਈ ਗੱਲ ਹੀ ਨਹੀਂ ਕਰਦੇ। ਪਰ ਫਿਰ ਵੀ ਜਿਹੜੇ ਪੰਜਾਬੀਆਂ ਦੇ ਬਾਅਦ ਦੇ ਵਿੱਚ ਮੈਨੂੰ ਟੈਲੀਫੋਨ ਆਏ ਆ, ਸਾਡੇ ਨਾਲ ਖਲੋਤੇ ਆ, ਅਸੀਂ ਪੰਜਾਬੀਅਤ ਦੀ ਗੱਲ ਵਿੱਚ, ਮੁਲਕਾਂ ਦੇ ਵਿੱਚ ਉਹ ਆਪਣੇ ਮੁਲਕ ਦੇ ਨਾਲ ਆ, ਅਸੀਂ ਆਪਣੇ ਮੁਲਕ ਦੇ ਨਾਲ ਆ, ਪਰ ਜਿਹੜਾ ਮੁੱਦਾ ਸਾਡਾ ਪੰਜਾਬ ਪੰਜਾਬੀਅਤ ਆ, ਉਹਦੇ 'ਚ ਅਸੀਂ ਇਕੱਠੇ ਜਿਹੜੇ ਖਲੋਤੇ ਆ ਹੁਣ ਤੱਕ, ਉਹਨਾਂ ਦੀ ਮਿਹਰਬਾਨੀ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ। ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿੰਨੇ ਪੰਜਾਬੀ ਇੱਥੇ ਸਾਡੇ ਪਾਕਿਸਤਾਨ 'ਚ ਹੋ ਕੇ ਗਏ ਆ, ਉਹ ਹੁਣ ਟਾਈਮ ਆ, ਉਹਨਾਂ ਦੇ ਸਾਥ ਦੀ ਸਾਨੂੰ ਲੋੜ ਆ। ਜੇ ਤੁਸੀਂ ਸਾਥ ਦੇ ਸਕਦੇ ਆ, ਵੀਡੀਓ 'ਚ ਦੱਸੋ ਵੀ ਅੰਜਮ ਸਰੋਏ ਕੋਲ ਇੰਨੇ ਬੰਦੇ ਆਏ ਆ, ਵੀ ਕੋਈ ਬੰਦਾ 1 ਰੁਪਈਆ ਜਿਹੜਾ ਨਾ ਉਹ ਸਾਨੂੰ ਇੱਥੇ ਦੇ ਕੇ ਗਿਆ ਹੋਵੇ ਵੀ ਤੁਸੀਂ ਸਾਡੀ ਸੇਵਾ ਕੀਤੀ ਆ, 1 ਰੁਪਈਏ ਦੇ ਅਸੀਂ ਰਵਾਦਾਰ ਹੋਈਏ, ਉਹ ਵੀਡੀਓ ਬਣਾ ਕੇ ਦੱਸ ਦਿਓ। ਮੇਰੇ ਵੱਲੋਂ ਛੁੱਟੀ ਆ, ਦੱਸ ਦਿਓ। ਜਿਹਦੇ ਕੋਲ ਲਏ ਆ ਉਹ ਵੀਡੀਓ ਬਣਾਵੇ, ਉਹ ਦੱਸੇ ਵੀ ਇਹਨੇ ਲਏ ਆ। ਤੇ ਜਿਹਨੇ ਲਏ ਆ, ਜੇ ਅੰਜਮ ਸਰੋਏ ਨੇ ਨਹੀਂ ਲਏ ਜਾਂ ਕਿਸੇ ਨੇ ਲਏ ਆ, ਤਾਂ ਵੀ ਦੱਸੋ, ਪਤਾ ਲੱਗੇ ਵੀ ਕਿਹੜੇ ਬੰਦੇ ਆ ਜਿਹੜੇ ਸਾਡੇ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਆ, ਸਾਨੂੰ ਇੱਕ ਹੋਣ ਨਹੀਂ ਦੇ ਰਹੇ, ਵਿੱਚ ਐਸੇ ਕੰਮ ਕਰ ਰਹੇ ਆ, ਉਹ ਭਾਵੇਂ ਕੋਈ ਵੀ ਆ, ਇਹ ਦੱਸਿਓ ਜ਼ਰੂਰ। ਤੇ ਹੁਣ ਮੈਂ ਨਖੇੜਾ ਕਰਦਾ ਰਹੂੰਗਾ, ਮੈਂ ਹੁਣ ਇਸ ਗੱਲ ਤੋਂ ਪਿੱਛੇ ਨਹੀਂ ਹਟਣ ਲੱਗਿਆ। ਮੈਂ ਦੱਸੂਗਾ ਕਿ ਕਿਹੜੇ ਸਿਰਫ ਉੱਤੋਂ ਪੰਜਾਬ ਕਰਦੇ ਆ, ਉੱਤੋਂ ਬਹਿ ਕੇ ਪੰਜਾਬੀ ਕਰਦੇ ਆ, ਤੇ ਕਿਹੜੇ ਆ ਜਿਹੜੇ ਵਿੱਚੋਂ ਢਿੱਡੋਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰ। ਮੈਂ ਹੈਰਾਨ, ਮੈਨੂੰ ਬੜਾ ਦੁੱਖ ਆ, ਸਾਡੇ ਪਾਕਿਸਤਾਨ ਦੇ ਪੰਜਾਬੀਆਂ ਤੇ ਵੀ ਬੜਾ ਦੁੱਖ ਆ, ਜਿਨ੍ਹਾਂ ਨੂੰ ਜਿੱਦਾਂ ਬੋਲਣਾ ਚਾਹੀਦਾ ਸੀ ਉੱਦਾਂ ਬੋਲੇ ਨਹੀਂ। ਉੱਧਰਲੇ ਪੰਜਾਬ ਦੇ ਵਿੱਚੋਂ ਜਿਹੜੇ ਬੰਦਿਆਂ ਨੇ ਇੱਥੋਂ ਅਸੀਂ ਉਹਨਾਂ ਨੂੰ ਇੱਜ਼ਤ ਦਿੱਤੀ ਆ, ਉਹ ਜਾ ਕੇ ਉੱਥੇ ਬਹਿ ਕੇ ਗੱਲਾਂ ਕਰ ਰਹੇ ਆ, ਉਹਨਾਂ ਦਾ ਜਵਾਬ ਤਾਂ ਦੇਵੋ। ਇੰਨੀ ਜ਼ਰੂਰਤ ਤਾਂ ਪੈਦਾ ਕਰੋ ਕਿ ਜਿੱਥੇ ਗੱਲ ਆਵੇ ਆਪਣੀ ਗੈਰਤ ਦੀ, ਉੱਥੇ ਬੋਲਣਾ ਤਾਂ ਚਾਹੀਦਾ। ਮੈਨੂੰ ਬੜਾ ਦੁੱਖ ਆ ਕਿ ਉਹ ਬੋਲੇ ਨਹੀਂ। ਹਾਂ, ਉਹਨਾਂ ਨੂੰ ਹੋਣਾ ਵਿਊ ਦਾ ਚੱਕਰ, ਸਾਨੂੰ ਐਸਾ ਕੋਈ ਚੱਕਰ ਨਹੀਂ। ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਨਹੀਂ ਵੀ 33 ਸਾਲ ਹੋ ਗਏ, ਰਾਜ਼ਕ ਉਹੀ ਆ ਤੇ ਗਾਂ ਵੀ ਰਾਜ਼ਕ ਉਹੀ ਆ, ਪਰ ਗੱਲ ਖਰੀ ਤੇ ਮੂੰਹ ਤੇ ਹੋਣੀ ਚਾਹੀਦੀ ਹੈ। ਮੈਂ ਇਹ ਆਪਣਾ ਮਿਸ਼ਨ ਬਣਾ ਲਿਆ ਕਿ ਹੁਣ ਪੰਜਾਬ ਤੇ ਪੰਜਾਬੀਅਤ ਦੀ ਜਿਹੜੀ ਗੱਲ, ਜਿਹੜੇ ਪੰਜਾਬ ਤੇ ਪੰਜਾਬੀਅਤ ਦਾ ਚੂਰਨ ਵੇਚਦੇ ਆ ਨਾ, ਉਹ ਹੁਣ ਮੈਂ ਉਹ ਚਿਹਰੇ ਵੀ ਤੁਹਾਡੇ ਸਾਹਮਣੇ ਲੈ ਕੇ ਆਉਂਗਾ, ਉਧਰੋਂ ਵੀ ਇੱਧਰੋਂ ਵੀ, ਜਿਹੜੇ ਉਹ ਪੰਜਾਬੀਅਤ ਦਾ ਚੂਰਨ ਵੇਚ ਕੇ ਸਿਰਫ ਆਪਣੀ ਦੁਕਾਨਦਾਰੀ ਚਲਾਈ ਹੋਈ ਆ, ਮੌਕੇ ਤੇ ਬੋਲ ਨਹੀਂ ਸਕਦੇ। ਜਦੋਂ ਸਾਨੂੰ ਲੋੜ ਪੈਂਦੀ ਉਹਨਾਂ ਦੀ, ਇੱਕ ਜ਼ਬਾਨ 'ਚ ਉਹਨਾਂ ਦਾ ਲਫ਼ਜ਼ ਨਹੀਂ ਨਿਕਲਦਾ, ਉਦੋਂ ਦੰਦਣ ਪੈ ਜਾਂਦੀ ਉਹਨਾਂ ਨੂੰ। ਮੈਂ ਉਹ ਚਿਹਰੇ ਵੀ ਤੁਹਾਡੇ ਸਾਹਮਣੇ ਲੈ ਕੇ ਆਉਂਗਾ। ਤੇ ਜਿਹੜੇ ਉਹ ਚਿਹਰੇ ਆ ਜਿਹੜੇ ਇੱਧਰਲੇ ਉੱਧਰਲੇ ਪੰਜਾਬ ਨਾਲ ਹੀ ਦੰਦੀਆਂ ਕੱਢ ਕੇ ਰਲੇ ਹੋਏ ਆ, ਪਰ ਉਹ ਢਿੱਡੋਂ ਬੇਈਮਾਨ ਆ, ਉਹ ਭਾਵੇਂ ਉੱਧਰ ਆ ਇੱਧਰ ਆ, ਮੈਂ ਉਹ ਵੀ ਤੁਹਾਨੂੰ ਦੱਸੂਗਾ। ਮੈਂ ਤੁਹਾਨੂੰ ਅੱਗੇ ਦੱਸਿਆ ਨਹੀਂ ਕਿ ਉਹ ਵਲਾਗਰ ਇੱਥੇ ਪੂਰੇ ਪੰਜਾਬ ਦੇ ਵਿੱਚ, ਇੱਥੇ ਉਹਨਾਂ ਨੇ ਲੋਕਾਂ ਨੇ ਉਹਨਾਂ ਦੀ ਇੰਨੀ ਇੱਜ਼ਤ ਕੀਤੀ ਆ ਵੀ ਉਹਨਾਂ ਦੇ ਪੈਰਾਂ ਦੇ ਥੱਲੇ ਤਲੀਆਂ ਰੱਖੀਆਂ, ਤੇ ਉਹ ਜਾ ਕੇ ਸਾਡਾ ਡਰਾਮਾ ਬਣਾ ਰਹੇ ਆ, ਸਾਡੇ ਪੰਜਾਬੀਆਂ ਦਾ, ਉੱਤੋਂ ਦੰਦੀਆਂ ਕੱਢਦੇ ਆ ਪੁੱਛ ਕੇ। ਬੜਾ ਦੁੱਖ ਹੋਇਆ ਮੈਨੂੰ ਸੁਣ ਕੇ। ਕਰਮਜੀਤ ਦੇ ਉੱਤੇ ਮੈਨੂੰ ਬੜਾ ਦੁੱਖ ਹੋਇਆ। ਠੀਕ ਆ, ਉਹ ਗੱਲ ਕਰ ਰਿਹਾ ਸੀ ਭਗਵਤ ਮਾਨ, ਪਰ ਤੂੰ ਜਦੋਂ ਲਾਹੌਰ ਦੀ ਗੱਲ ਆਈ, ਤੂੰ ਦੰਦ ਤਾਂ ਨਾ ਕੱਢ, ਤੂੰ ਉਸੇ ਟਾਈਮ ਤੂੰ ਇੰਨਾ ਹੀ ਕਹਿ ਦੇ ਕਿ ਨਹੀਂ ਯਾਰ, ਉਹਨੂੰ ਕਹਿ ਵੀ ਲਾਹੌਰ ਵੀ ਸਾਡਾ ਹੀ ਆ, ਤੂੰ ਕਹਿ ਵੀ ਲਾਹੌਰ ਵੀ ਸਾਡਾ ਹੀ ਆ, ਸਾਡਾ ਪੰਜਾਬ ਦਾ ਲਾਹੌਰ ਆ। ਵੀ ਮੈਂ ਉੱਥੇ ਗਿਆ, ਮੈਨੂੰ ਬੜਾ ਪਿਆਰ ਮਿਲਿਆ ਉੱਥੇ। ਜਿਹੜੀ ਤੂੰ ਦੱਸਦਾ ਨਾ ਭੁੱਖ, ਵੀ ਉਹ ਰੋਟੀ ਪਿੱਛੇ ਤਰਸਦੇ ਆ, ਵੀ ਇਹ ਤੂੰ ਗੱਲ ਗਲਤ ਕੀਤੀ ਆ। ਮੈਂ ਭਗਤ ਮਾਨ ਨੂੰ ਪੁੱਛਦਾ, ਤੂੰ ਕਿੱਥੇ ਦਾ ਪੰਜਾਬੀ ਆ? ਤੂੰ ਪੰਜਾਬ ਵਾਲੀ ਗੱਲ ਹੀ ਨਹੀਂ ਕੀਤੀ, ਜਿੱਥੇ ਬੰਦਾ ਰਲ ਕੇ ਖਾਵੇ। ਰੋਟੀਆਂ ਨਾਲ ਖਾ ਕੇ ਰੋਟੀਆਂ ਗਣਾਈ ਦੀਆਂ ਹੁੰਦੀਆਂ, ਜੇ ਤੂੰ ਕਿਤੇ ਖਾ ਹੀ ਲਈਆਂ ਸੀ ਇਹਨਾਂ ਅਦਾਕਾਰਾਂ ਦੇ ਨਾਲ ਬਹਿ ਕੇ ਰੋਟੀ, ਤੇ ਉਹ ਰੋਟੀ ਇੰਝ ਗਣਾਈ ਦੀ ਹੁੰਦੀ। ਤੈਨੂੰ ਰੱਬ ਨੇ ਅੱਜ ਵਜ਼ੀਰ ਵਾਲਾ ਬਣਾਤਾ ਤੇ ਤੂੰ ਉਹ ਰੋਟੀਆਂ ਗਣਾਉਣ ਲੱਗ ਗਿਆ। ਸ਼ੋਧੀ ਗੱਲ ਕੀਤੀ ਆ, ਛੋਟੀ ਗੱਲ ਕੀਤੀ ਆ ਭਗਵਤ ਮਾਨ ਤੂੰ। ਤੇ ਪਿੱਛੇ ਜਿਹੜੇ ਖਲੋ ਕੇ ਦੰਦ ਕੱਢਦੇ ਸੀ, ਜਿਹੜੇ ਇਸ ਪੰਜਾਬ 'ਚ ਹੋ ਕੇ ਗਏ ਆ, ਇਸ ਪੰਜਾਬ ਦੀ ਮੁਹੱਬਤ ਨਾਲ ਲੈ ਕੇ ਗਏ ਆ, ਉਸ ਟਾਈਮ ਮੈਨੂੰ ਸਮਝ ਨਹੀਂ ਆਉਂਦੀ ਯਾਰ, ਐਡੇ ਅਥਰੂ ਵਗਾਉਂਦੇ ਇੱਥੇ ਆ ਕੇ ਐਡੇ ਅਥਰੂ ਵਗਾਉਂਦੇ, ਤੇ ਉੱਥੇ ਜਾ ਕੇ ਉਹ ਐਡੇ ਸੂਏ ਨਿਕਲ ਆਉਂਦੇ ਆ ਉੱਥੇ ਜਾ ਕੇ। ਇਹ ਕਿਵੇਂ ਹੋ ਜਾਂਦਾ? ਇਹ ਰੂਪ ਦੋ ਕਿਵੇਂ ਬੰਦੇ ਧਾਰ ਲੈਂਦੇ? ਸਾਡੀ ਇਹ ਪੰਜਾਬ ਤੇ ਨਹੀਂ, ਸਾਡੀ ਇਹ ਪੰਜਾਬੀਅਤ ਤੇ ਨਹੀਂ। ਸਾਨੂੰ ਪਛਾਣ ਕਰਨੀ ਪੈਣੀ ਆਪਣੇ ਪਰਾਏ ਦੀ, ਤੇ ਇਨਸ਼ਾਅੱਲਾ ਹੁਣ ਕਰਾਂਗੇ। ਸਾਡੇ ਕੋਲ ਇੱਥੇ ਸਰਦਾਰ ਆਉਂਦੇ ਸੀ, ਮੈਂ ਕਈਆਂ ਦੇ ਮੂੰਹ 'ਚ ਇਹ ਗੱਲ ਸੁਣੀ ਸੀ ਵੀ ਉਹ ਮਕਬੂਜ਼ਾ ਪੰਜਾਬ ਆ, ਵੀ ਉਹ ਕਬਜ਼ੇ 'ਚ ਆ ਮੋਦੀ ਦੇ ਪੰਜਾਬ। ਮੈਂ ਉਸੇ ਮੋਦੀ ਨਾਲ ਅੱਖ 'ਚ ਅੱਖ ਪਾ ਕੇ ਗੱਲ ਕੀਤੀ। ਮੈਂ ਉਹੀ ਗੱਲ ਕੀਤੀ ਕਿ ਉਹ ਸਾਡਾ ਪੰਜਾਬ, ਉਹਨੂੰ ਰਿਹਾ ਹੋਣਾ ਚਾਹੀਦਾ। ਉਹ ਵਿੱਚੋਂ ਬਾਰਡਰ ਨਹੀਂ, ਜਿਹੜਾ ਪੰਜਾਬ ਵੰਡਿਆ ਗਿਆ ਸੀ ਸਾਡੇ, ਉਹ ਅਸੀਂ ਪੰਜਾਬ ਨੂੰ ਇਕੱਠਾ ਕਰਨਾ। ਉਹੀ ਗੱਲਾਂ ਮੈਂ ਕੀਤੀਆਂ, ਲੈ ਉਹੀ ਪੰਜਾਬੀ ਉਹ ਜਿਹੜੇ ਮੈਨੂੰ ਸ਼ੁਰੂ ਹੋ ਗਏ। ਜੇ ਤੁਸੀਂ ਇਹ ਕਹੋ ਨਾ ਵੀ ਮੈਨੂੰ ਨਾ ਗੱਲ ਘਮਾਣੀ ਨਹੀਂ ਆਉਂਦੀ, ਮੇਰੇ 'ਚ ਇਹ ਭੈੜ ਆ ਵੀ ਗੱਲ ਤਾਂ ਅਗਲੇ ਨੂੰ ਬਹੁਤੀ ਬੁਰੀ ਲੱਗਦੀ ਹੈ ਵੀ ਗੱਲ ਆਪਾਂ ਨੂੰ ਆਂਦੀ ਸਿੱਧੀ ਆ, ਤੇ ਸਿੱਧੀ ਆਪਾਂ ਕਰਦੇ ਰਹਿਣਾ, ਤੇ ਹੁਣ ਗੱਲਾਂ ਤੁਹਾਨੂੰ ਪਹੁੰਚਦੀਆਂ ਰਹਿਣਗੀਆਂ।
ਮੈਂ ਜਿੱਥੇ ਵੀ ਕੋਈ ਗੱਲ ਦੇਖੂੰਗਾ ਨਾ ਪੰਜਾਬ ਤੇ ਪੰਜਾਬੀਅਤ ਦਾ 2 ਨੰਬਰ ਹੀ ਹੁੰਦੀ, ਮੈਂ ਉਸੇ ਟਾਈਮ ਪੂਰੀ ਦੁਨੀਆ ਨੂੰ ਦੱਸੂੰਗਾ ਵੀ ਆਹ ਦੇਖੋ ਸਾਡੇ ਪੰਜਾਬ ਤੇ ਪੰਜਾਬੀਅਤ ਨਾਲ ਬੰਦੇ 2 ਨੰਬਰ ਹੀ ਕਰ ਰਹੇ, ਉਹ ਚਾਹੇ ਇੱਧਰਲੇ ਹੋਏ ਚਾਹੇ ਉੱਧਰਲੇ ਹੋਏ। ਅਖੀਰ ਦੇ ਉੱਤੇ ਮੈਂ ਗੱਲ ਕਰੂੰਗਾ ਵੀ ਮੈਨੂੰ ਨਾ ਇੱਕ ਅਹਿਸਾਸ ਹੋਇਆ ਵੀ ਜਿੱਦਾਂ ਉਹ ਫੁੱਟਬਾਲ ਦਾ ਮੈਚ ਹੁੰਦਾ ਹੋਵੇ ਨਾ ਤੇ ਇੱਕ ਗੋਲਕੀਪਰ ਨੇ 10 ਗੋਲ ਰੋਕੇ ਹੋਣ, ਖਤਰਨਾਕ ਗੋਲ ਰੋਕੇ ਹੋਣ, ਤੇ ਇੱਕ ਗੋਲ ਹੋ ਜਾਵੇ, ਉਹ ਕੀਪਰ ਨੂੰ ਨਾ ਲੋਕ ਪੈ ਜਾਂਦੇ ਆ, ਖਾਣ ਪੈਂਦੇ ਆ ਵੀ ਉਹ ਜਿਹੜੇ 10 ਉਹਨੇ ਰੋਕੇ ਹੁੰਦੇ ਆ ਨਾ ਉਹ ਭੁੱਲ ਜਾਂਦੇ ਆ। ਤੇ ਸਾਡੇ ਨਾਲ ਵੀ ਇਦਾਂ ਹੋਈ ਆ ਵੀ ਸਦਾ ਪੰਜਾਬ ਦੀ ਗੱਲ ਕੀਤੀ, ਸਦਾ ਪੰਜਾਬੀਅਤ ਦੀ ਗੱਲ ਕੀਤੀ, ਸਦਾ ਸਾਂਝ ਦੀ ਗੱਲ ਕੀਤੀ, ਫਿਰ ਸਾਂਝ ਕਰਕੇ ਦਿਖਾਈ, ਤੇ ਅਸੀਂ ਇੱਕ ਗੱਲ ਕੌੜੀ ਕੀਤੀ ਆ ਤੇ ਉਹ ਸੁਣਨੀ ਹੋਈ, ਤੇ ਸਾਨੂੰ ਬਲਾਕ ਕੀ ਕਰਤਾ, ਸਾਨੂੰ ਥੱਲੇ ਪੰਜਾਬੀਆਂ ਨੇ ਆ ਕੇ ਗਾਲਾਂ ਤੱਕ ਕੱਢੀਆਂ, ਪੰਜਾਬੀਆਂ ਨੇ ਥੱਲੇ ਆ ਕੇ, ਇਹ ਕਵਰ ਦੀ ਕੰਧਾਂ ਤੱਕ ਅਸੀਂ ਭੁੱਲ ਨਹੀਂ ਸਕਦੇ। ਤੇ ਤਾਂ ਹੀ ਮੈਂ ਤੁਹਾਨੂੰ ਦੱਸਿਆ, ਤੇ ਉਹ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ, ਜੋ ਸੁਣਨਾ ਸੀ ਉਹ ਤਾਂ ਸੁਣ ਲਿਆ, ਜੋ ਤੁਸੀਂ ਕਹਿਣਾ ਸੀ ਉਹ ਕਹਿ ਲਿਆ, ਪਰ ਹੁਣ ਅਸੀਂ ਵੰਡ ਕਰਦੇ ਰਹਾਂਗੇ ਵੀ ਇਹ ਪੰਜਾਬ ਤੇ ਪੰਜਾਬੀਅਤ ਹੈ ਕੀ ਆ ਤੇ ਇਹਨੂੰ ਬਣਾਇਆ ਹੈ ਕੀ ਆ, ਕਿਹੜੇ ਪੰਜਾਬ ਤੇ ਪੰਜਾਬੀਅਤ ਦੀ ਦੁਕਾਨ ਪਾਈ ਬੈਠੇ ਆ ਵੀ ਇਹਨੂੰ ਵਰਤ ਰਹੇ ਆ, ਇਸ ਨਾਰੇ ਨੂੰ ਵਰਤ ਕੌਣ ਰਿਹਾ, ਇਹ ਸਾਰੀ ਗੱਲ ਅਸੀਂ ਹੁਣ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤੇ ਜੰਗ ਨਹੀਂ ਹੋਣੀ ਚਾਹੀਦੀ, ਅਮਨ ਹੋਣਾ ਚਾਹੀਦਾ, ਅਸੀਂ ਅਮਨ ਦੇ ਹੱਕ ਦੇ ਵਿੱਚ ਆ, ਜੰਗਾਂ ਚੰਗੀ ਸ਼ੈ ਨਹੀਂ ਹੁੰਦੀਆਂ। ਪਾਕਿਸਤਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ। ਹਾਂਜੀ, ਇਹ ਵੀਡੀਓ ਤੁਸੀਂ ਦੇਖ ਲਈ। ਇਸ ਵੀਡੀਓ ਦਿਖਾਉਣ ਦਾ ਸਭ ਤੋਂ ਵੱਡਾ ਮਕਸਦ ਪਹਿਲਾਂ ਤਾਂ ਇਹ ਹੈਗਾ ਕਿ ਸਾਡੇ ਵੀਰ ਅੰਜਮ ਸਰੋਇਆ ਸਾਹਿਬ ਨੂੰ ਜੀ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਤੇ ਉੱਥੇ ਪੰਜਾਬ ਵਿੱਚ ਵੀ ਨਹੀਂ ਵੇਖਿਆ ਜਾਂਦਾ, ਤੇ ਸਾਡੇ ਇਸ ਚੈਨਲ ਰਾਹੀਂ ਉਹ ਵੀਰ ਭਰਾ ਜਿਹੜੇ ਅੰਜਮ ਸਰੋਇਆ ਸਾਹਿਬ ਨੂੰ ਦੇਖਣਾ ਚਾਹੁੰਦੇ ਹਨ ਉਹ ਵੀ ਦੇਖ ਲੈਣਗੇ। ਤੇ ਤੁਸੀਂ ਰਾਣਾ ਸਾਹਿਬ, ਤੁਸੀਂ ਵੀ ਇਸ ਵੀਡੀਓ ਦੇ ਵਿੱਚ, ਤੇ ਵੇਖਣ ਵਾਲਿਆਂ ਨੇ ਵੀ ਤੇ ਪੜ੍ਹਨ ਵਾਲਿਆਂ ਨੇ ਪੜ੍ਹ ਵੀ ਲਈ ਹੋਣੀ ਆ, ਜਿਹੜੇ ਕਿ ਜਾਣਦੇ ਆ ਕਿ ਬਾਡੀ ਲੈਂਗੁਏਜ ਕੀ ਹੁੰਦੀ ਹੈ ਤੇ ਗੱਲਬਾਤ ਦਾ ਅੰਦਾਜ਼, ਸਾਰਾ ਕੁਝ ਜਿਹੜਾ ਨਾ ਸਾਹਮਣੇ ਸੀ ਤੇ ਦਿਖਦਾ ਸੀ ਕਿ ਬੰਦੇ ਦੇ ਅੰਦਰ ਇੱਕ ਦਰਦ ਆ। ਦਰਦ ਉਹ ਹੈਗਾ ਵੀ ਸੱਜਣਾ ਨੇ ਫੁੱਲ ਮਾਰਿਆ, ਵੀ ਜਦੋਂ ਕੋਈ ਸੱਜਣ ਮਿੱਤਰ ਕਿਸੇ ਬੰਦੇ ਨੂੰ ਫੁੱਲ ਵੀ ਮਾਰਦਾ ਨਾ, ਉਹਦਾ ਅਗਰ ਲਹਿਜਾ ਅੰਦਾਜ਼ ਹੋਰ ਹੋਵੇ ਉਹਦੀ ਤਕਲੀਫ ਬੜੀ ਹੁੰਦੀ ਹੈ। ਇਹੀ ਗੱਲ ਆ ਅੰਜਮ ਸਰੋਇਆ ਸਾਹਿਬ ਨੇ ਵੀ ਆਪਣੀ ਇਸ ਵੀਡੀਓ ਰਾਹੀਂ ਕਰਨ ਦੀ ਕੋਸ਼ਿਸ਼ ਕੀਤੀ ਆ। ਆਪਣੀ ਇਹ ਇਸ ਤੋਂ ਇੱਕ ਪਿਛਲੀ ਵੀਡੀਓ ਦਾ ਉਹਨਾਂ ਦਾ ਇੱਕ ਰਿਐਕਸ਼ਨ ਸੀਗਾ, ਜਵਾਬ ਸੀਗਾ, ਜਿਹਦੇ ਤੋਂ ਉਹਨਾਂ ਨੂੰ ਬੜੀ ਤਕਲੀਫ ਹੋਈ। ਤਕਲੀਫ ਕਿੱਦਾਂ ਹੋਈ ਵੀ ਉਹਨਾਂ ਨੇ ਜਦੋਂ ਤੋਂ ਸੋਸ਼ਲ ਮੀਡੀਆ ਸ਼ੁਰੂ ਕੀਤਾ ਨਾ, ਉਸੇ ਵੇਲੇ ਤੋਂ ਉਹਨਾਂ ਨੇ ਪੰਜਾਬੀ ਦੀ ਗੱਲ ਕੀਤੀ ਤੇ ਪੰਜਾਬੀਅਤ ਦੀ ਗੱਲ ਕੀਤੀ। ਮੈਂ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਵੀ ਨਾਲ ਹੀ ਹੁੰਦੇ ਆ, ਸਾਰਾ ਕੁਝ ਅਸੀਂ ਦੇਖਦੇ ਆ ਵੀ ਉਧਰੋਂ ਜਿੰਨੇ ਸਿੱਖ ਮਿੱਤਰ ਭਰਾ ਸਾਡੇ ਵੱਲੇ ਇੱਧਰ ਆਉਂਦੇ ਸੀ ਨਾ, ਇਹ ਉਹਨਾਂ ਦੀ ਉਹ ਜ਼ਬਾਨ ਬੋਲੀ ਸੀ। ਲਹਿਜਾ ਸਖਤ ਹੋ ਸਕਦਾ, ਇਹ ਬੜੀ ਤਿੜ ਕੇ ਮਾਣ ਨਾਲ ਵੀਡੀਓ ਬਣਾਈ ਗਈ ਸੀਗੀ, ਜਿਹੜੀ ਇਸ ਤੋਂ ਪਹਿਲੇ ਵੀਡੀਓ ਬਣਾਈ ਸੀਗੀ ਅੰਜਮ ਸਰੋਇਆ ਸਾਹਿਬ ਨੇ, ਪਰ ਜਿਹੜੇ ਉਹਨਾਂ ਥੱਲੇ ਸਾਡੇ ਪੰਜਾਬੀ ਭਰਾਵਾਂ ਦੇ ਜਿਹੜੇ ਕਮੈਂਟ ਸੀ ਨਾ, ਉਹਨਾਂ ਨੇ ਅੰਜਮ ਵੀਰ ਦਾ ਦਿਲ ਬੜਾ ਦਿਖਾਇਆ। ਉਹ ਰਾਣਾ ਸਾਹਿਬ, ਉਹ ਕਮੈਂਟਾਂ ਬਾਰੇ ਤੁਸੀਂ ਵੀ ਉਹ ਜਾਣਦੇ ਹੋਣੇ ਆ ਤੇ ਵੇਖਿਆ ਵੀ ਹੋਣਾ ਤੁਸੀਂ। ਹਾਂ ਬਿਲਕੁਲ, ਅਸਲ 'ਚ ਇਸ ਵੀਡੀਓ ਤੋਂ ਪਹਿਲੇ ਨਾ ਮੈਂ ਉਹ ਪਿਛਲੀ ਵੀਡੀਓ ਤੇ ਹੀ ਜਿਹੜਾ ਵਾ ਨਾ ਗੱਲ ਕਰਾਂਗਾ ਕਿ ਉਸ ਵੀਡੀਓ ਤੇ ਨਾ ਕੋਈ 5000 ਕਮੈਂਟ ਜਿਹੜਾ ਵਾ ਨਾ ਆਇਆ। ਹਾਲੇ ਕਿ ਅੰਜਮ ਦੀ ਵੀਡੀਓ ਦਾ ਨਾ ਆਮ ਤੌਰ ਤੇ 200 300 ਇੰਨਾ ਕੁ ਕਮੈਂਟਸ ਜਿਹੜਾ ਵਾ ਨਾ ਆਉਂਦਾ ਵਾ। ਤੇ ਸ਼ੁਗਰ ਵਾਲੀ ਗੱਲ ਇਹ ਆ ਕਿ ਬਹੁਤ ਸਾਰੇ ਕਮੈਂਟਸ ਜਿਹੜੇ ਆ ਨਾ ਐਸੇ ਸੀ ਕਿ ਜਿਹੜੇ ਕਿ ਉਸ ਚੈਨਲ ਤੇ ਨਾ ਪਹਿਲੀ ਵਾਰੀ ਸੀ। ਤੇ ਜਿਹੜੇ ਉਹ ਕਹਿ ਰਹੇ ਸੀ ਜੀ ਅਸੀਂ ਬੜੇ ਅਰਸੇ ਤੋਂ ਨਾ ਇਹ ਦੇਖ ਰਹੇ ਹਾਂ, ਸਾਡਾ ਦਿਲ ਦੁਖਿਆ ਵਾ, ਲੇਕਿਨ ਉਹਨਾਂ ਨੇ ਪਹਿਲੇ ਕਦੇ ਨਾ, ਹਾਂਜੀ ਅਸੀਂ ਕਮੈਂਟ ਚੈੱਕ ਕੀਤੇ, ਹਾਂ ਵੀ ਕੋਈ ਸ਼ਾਬਾਸ਼ੀ ਵਾਲਾ ਕਮੈਂਟ ਜਿਹੜਾ ਵਾ ਨਾ ਜਾਂ ਪਸੰਦ ਵਾਲਾ ਕਮੈਂਟ ਨਹੀਂ ਦਿੱਤਾ ਸੀ। ਤੇ ਉਹਦੇ ਤੋਂ ਲੱਗਦਾ ਤਾਂ ਹੈ ਸੀ ਵੀ ਕੋਈ ਮਸ਼ੀਨ ਚੱਲੀ ਆ ਕਮੈਂਟਾਂ ਦੀ, ਤੇ ਉਹ ਜਿਹਨੂੰ ਕਹਿੰਦੇ ਟਰੋਲ ਵਾਲੇ ਹਿਸਾਬ ਵਿੱਚ। ਅੱਛਾ, ਫਿਰ ਨਾ ਇੱਕ ਮੈਨੂੰ ਸਮਝ ਨਹੀਂ ਆਉਂਦੀ ਕਿ ਰਜ਼ਾਕ ਜਿਹੜਾ ਵਾ ਨਾ ਅੱਲਾਹ ਤਾਲਾ ਵਾ। ਹਾਂਜੀ, ਸਭ ਤੋਂ ਜ਼ਿਆਦਾ ਤਕਲੀਫ ਨਾ ਜੀ ਅੰਜਮ ਸਰੋਇਆ ਸਾਹਿਬ ਨੂੰ। ਹੁਣ ਮੈਨੂੰ ਕੋਈ ਅੰਜਮ ਨਾ ਕੋਈ ਸਾਲਕ ਤੋਂ ਹੋਇਆ, ਤੇ ਮੈਂ ਕਾਫੀ ਸਾਰੇ ਯਾਨੀ ਕਿ ਅਮੂੜ ਜਿਹੜੇ ਆ ਨਾ ਦੇਖਦਾ ਉਹਨਾਂ ਦੇ, ਤੇ ਮੈਨੂੰ ਕਈ ਬੰਦੇ ਕ੍ਰੈਡਿਟ ਵੀ, ਅੰਜਮ ਮੈਨੂੰ ਬਹੁਤ ਜ਼ਿਆਦਾ ਕ੍ਰੈਡਿਟ ਦਿੰਦਾ ਵਾ, ਲੇਕਿਨ ਦੇਖੋ ਜੀ ਉਹਦੀ ਬੜਾਪਣ ਨਾਲ ਉਹ ਕ੍ਰੈਡਿਟ ਦਿੰਦਾ ਵਾ,
ਤੇ ਵੈਸੇ ਉਹ ਮੇਰੇ ਯਾਨੀ ਕਿ ਵਲੌਗ ਤੋਂ ਪਹਿਲੇ ਹੀ ਉਹ ਸਟਾਰ ਸੀ। ਉਹ ਸਟਾਰ ਉਹ ਫੇਸਬੁੱਕ ਤੇ ਵੀ ਸਟਾਰ ਸੀ, ਉਹ ਹੁਣ ਵੀ ਸਟਾਰ ਹੀ ਹੈ ਜੀ। ਉਹ ਟਿਕਟੌਕ ਤੇ ਵੀ ਸਟਾਰ ਸੀ। ਬਲਕਿ ਕਈ ਬੰਦੇ ਕਹਿੰਦੇ ਜੀ ਤੁਹਾਡੇ, ਮੈਂ ਕਿਹਾ ਨਹੀਂ, ਸਿਰਫ ਇਹ ਹੈ ਕਿ ਵਲੌਗ 'ਚ ਜ਼ਰਾ ਨਾ ਐਗਰੀਕਲਚਰ ਵਗੈਰਾ 'ਚ ਇਹ ਉਹ ਜਿਹੀ ਚੀਜ਼ਾਂ 'ਚ ਉਹਦੇ 'ਚ ਮੈਂ ਉਸ ਨੂੰ ਯਾਨੀ ਕਿ ਜਿਹੜਾ ਵਾ ਨਾ ਕੁਛ ਕੋਆਰਡੀਨੇਟ ਕਰਦਾ ਵਾਂ। ਬਾਕੀ ਛੋਟੀ ਵੀਡੀਓ ਦਾ ਜਿਹੜਾ ਵਾ ਨਾ ਉਹ ਆਪ ਹੀ ਹੈ ਆ, ਔਰ ਉਹਦਾ ਯਾਨੀ ਕਿ ਹੈ ਉਹਦੀ ਜਿਹੜੀ ਸਪੈਸ਼ਲਾਈਜੇਸ਼ਨ ਆ ਉਹ ਹੈ ਹੀ ਛੋਟੀ ਵੀਡੀਓ ਜਾਂ ਕਿਸਾਨਾਂ ਦੀ ਗੱਲ ਜਿਹੜੀ ਆ ਤੇ ਸੋਸ਼ਲ ਪ੍ਰੋਬਲਮ ਤੇ ਗੱਲ ਉਹ ਕਰਦਾ ਵਾ, ਔਰ ਬੜੀ ਅੱਛੀ ਕਰਦਾ ਵਾ। ਔਰ ਉਹ ਜੇ ਮੈਂ ਕਹਾਂ ਕਿ ਜੀ ਮੈਂ ਹੀ ਉਸ ਨੂੰ, ਮੇਰੇ ਤੋਂ ਪਹਿਲੇ ਵੀਡੀਓ ਤੋਂ ਆਉਣ ਤੋਂ ਪਹਿਲੇ ਇਹ ਗੱਲ 2 ਸਾਲ ਪਹਿਲੇ ਸਨ 2022 ਤੇ ਸਨ 2023 ਮੈਂ ਗੱਲ ਬਣ ਮਾਰਚ 24 ਦੇ ਵਿੱਚ ਪਹਿਲੀ ਵੀਡੀਓ ਨਾ ਉਸ ਨਾਲ। ਬਾਕੀ ਉਹਨਾਂ ਨਾਲ ਤਲਕ ਤਾਂ ਫੈਮਿਲੀ ਟਰਮ ਹੈ ਸਾਰਾ, ਯਾਨੀ ਕਿ ਜਿਹੜਾ ਨਾ ਚੀਜ਼ਾਂ ਦਾ ਚੱਲਦਾ ਵਾ। ਲੇਕਿਨ ਉਹ ਮੈਨੂੰ ਇਹ ਹੈਰਾਨੀ ਸੀ ਕਿ ਬਹੁਤ ਸਾਰੇ ਬੰਦਿਆਂ ਨੇ ਨਾ ਕਿ ਉਹ ਕਹਿੰਦੇ ਕਿ ਜਨਾਬ ਇਹਦੇ ਹੁਣ ਰੋਟੀ ਰੋਜ਼ੀ ਬੰਦ ਹੋ ਜਾਏਗੀ, ਉਸ ਦਾ ਇਹ ਹੋ ਜਾਏਗਾ, ਉਸ ਦਾ ਇਹ ਹੋ ਜਾਏਗਾ। ਅੱਛਾ, ਫਿਰ ਨਾ ਕੁਛ ਲੋਕਾਂ ਨੂੰ ਨਾ ਹੈ ਨਹੀਂ, ਕੁਛ ਲੋਕ ਕਮੈਂਟਸ ਨਹੀਂ ਕਰਦੇ ਇਤਨਾ ਜ਼ਿਆਦਾ ਤੇ ਦੇਖਣ ਵਾਲੇ। ਹੁਣ ਇਸ ਟਾਈਮ ਐਕਚੁਅਲ ਜਿਹੜੀ ਪੋਜੀਸ਼ਨ ਆ ਨਾ, ਮੈਂ ਯਾਨੀ ਕਿ ਸਿੰਪਲ ਜੇ ਲਫ਼ਜ਼ਾਂ 'ਚ ਕਹਾਂ ਕਿ ਜਿਤਨੇ 25-27% ਜੇ ਇੰਡੀਅਨ ਹਨ ਤੇ 25-27% ਹੀ ਉਸਦੇ ਨਾ ਪਾਕਿਸਤਾਨੀ, ਯਾਨੀ ਕਿ ਬਰਾਬਰ ਜੇ ਤੇ ਯਾਨੀ ਕਿ ਜਿਹੜਾ ਨਾ। ਔਰ ਫਿਰ ਉਸ ਨੂੰ ਕਾਫੀ ਸਾਰੇ ਬੰਦੇ ਇਸ ਵਜ੍ਹਾ ਤੋਂ ਵੀ ਨਹੀਂ ਦੇਖਦੇ ਹੈ ਕਿ ਉਹ ਕਹਿੰਦੇ ਕਿ ਬੜੀ ਨਾ ਪ੍ਰੋ ਸਿੱਖ ਜੀ ਪਾਲਿਸੀ ਆ ਦੀ। ਕਾਫੀ ਸਾਰੇ ਲੋਕ ਜਿਹੜੇ ਆ ਨਾ ਇਧਰ ਲੰਦੇ ਪੰਜਾਬ ਵਿੱਚ ਇਹ ਛਾਪ ਲੱਗੀ ਹੋਈ ਆ, ਛਾਪ ਲੱਗੀ ਹੋਈ ਆ ਪੰਜਾਬ ਦੇ ਵਿੱਚ ਅੰਜਮ ਸਰੋਇਆ। ਹਾਂ, ਉਹ ਕਹਿੰਦੇ ਕਿ ਛਾਪ ਲੱਗੀ ਹੋਈ ਆ ਕਿ ਇਹ ਪ੍ਰੋ ਸਿੱਖ ਗੱਲ ਕਰਦੇ, ਉਹਨਾਂ ਦਾ ਹੀ ਕਲਚਰ ਪ੍ਰਮੋਟ ਕਰਦੇ ਆ। ਸਾਡੇ ਤੇ ਵੀ ਆ, ਹਾਂ, ਇਹ ਨਾਸਰ ਢਿੱਲੋਂ ਸਾਹਿਬ ਤੇ ਵੀ ਆ, ਤੇ ਇਹ ਉਸਾਮਾ ਰਾਮੇ ਤੇ ਵੀ, ਜਿੰਨੇ ਵੀ ਪੰਜਾਬੀ ਦੇ ਵਿੱਚ ਜ਼ੇਬੀ ਹਿੰਜਰਾ ਸਾਹਿਬ ਆ, ਇਹ ਜਿੰਨੇ ਵੀ ਪੰਜਾਬੀ ਦੇ ਵਲੌਗਰ ਆ ਨਾ ਪੰਜਾਬੀ ਦੇ ਵਿੱਚ, ਅਸੀਂ ਤਾਂ ਖੈਰ ਇਹਨਾਂ ਦੇ ਵਿੱਚ ਆਟੇ ਚ ਨੂਣ ਵੀ ਨਹੀਂ ਹੈਗੇ ਵੀ ਇਹਨਾਂ ਸਾਰਿਆਂ ਨੂੰ ਲੋਕ ਇਦਾਂ ਸਮਝਦੇ ਆ। ਤੇ ਫਿਰ ਜੇ ਬੰਦਾ ਜਦੋਂ ਕੋਈ ਦੋ ਬੇਲੀ ਸੱਜਣ ਭਰਾ ਹੁੰਦੇ ਆ, ਜਿੱਦਾਂ ਕਿ ਮੈਂ ਤੇ ਰਾਣਾ ਸਾਹਿਬ, ਅਗਰ ਰਾਣਾ ਸਾਹਿਬ ਦੇ ਬਾਰੇ ਚ ਮੈਂ ਕੋਈ ਮਾਣ ਨਾਲ ਗੱਲ ਕਰਾਂ ਜਾਂ ਮੈਂ ਕੋਈ ਲਹਿਜਾ ਥੋੜਾ ਜਿਹਾ ਉਹ ਕਰਕੇ ਕਰਾਂ ਗੱਲ, ਤੇ ਉਹ ਮੈਂ ਮਾਣ ਚ ਕਰਨੀ ਆ। ਇਹ ਅੰਜਮ ਸਾਹਿਬ ਨੇ ਵੀ ਗੱਲ ਬੜੇ ਮਾਣ ਨਾਲ ਕੀਤੀ ਸੀ। ਤੇ ਬੜੇ ਵਜ੍ਹਾ ਕੀ ਆ ਕਿ ਜਿੰਨੇ ਇੱਥੇ ਸਾਡੇ ਕੋਲ ਸਿੱਖ ਮਿੱਤਰ ਭਰਾ ਆਏ ਨਾ, ਉਹ ਇਹੀ ਗੱਲ ਕਰਦੇ ਸੀਗੇ ਕਿ ਉਹ ਤਾਂ ਮਕਬੂਜ਼ਾ ਪੰਜਾਬ ਆ। ਬਲਕਿ ਅਸੀਂ ਤਾਂ, ਮੈਂ ਤਾਂ ਇੱਥੇ ਜਦੋਂ ਬਲਕਿ ਉਹ ਜਰਨੈਲ ਸਿੰਘ ਆਏ, ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਕਿਹਾ ਜੀ ਇਹ ਲਕੀਰ, ਮੈਂ ਕਿਹਾ ਨਹੀਂ ਜੀ ਇਹ ਲਕੀਰ ਮਿਟਣੀ ਨਹੀਂ ਚਾਹੀਦੀ। ਇਹਦੇ ਚ ਜਿਸ ਤਰ੍ਹਾਂ ਦੋ ਭਾਈ ਅਲੱਗ ਹੋ ਜਾਂਦੇ ਆ ਨਾ, ਉਹਨਾਂ ਨੂੰ ਬਾਅਦ ਵਿੱਚ ਅੱਛੇ ਤਰੀਕੇ ਨਾਲ ਰਹਿਣਾ ਚਾਹੀਦਾ ਵਾ ਹੈ। ਕੰਧ ਜਿਹੜੀ ਆ ਉਹ ਕੰਧ ਆਪਣੀ ਜਗ੍ਹਾ ਤੇ ਮੌਜੂਦ ਆ ਹੈ, ਔਰ ਮੌਜੂਦ ਰਹਿਣੀ ਹੈ। ਦੇਖੋ ਬਹੁਤ ਸਾਰੀਆਂ ਯਾਨੀ ਕਿ ਚੀਜ਼ਾਂ ਜਿਹੜੀਆਂ ਨਾ ਹੁੰਦੀਆਂ। ਹੁਣ ਦੇਖੋ ਕਿ ਅਰਬ ਵਿੱਚ ਇੰਨੇ ਮੁਲਕ ਆ, ਉਹਨਾਂ ਦੀ ਜ਼ੁਬਾਨ ਵੀ ਸਭ ਦੀ ਅਰਬੀ ਆ, ਕਲਚਰ ਵੀ ਇੱਕੋ ਜਿਹਾ ਵਾ ਹੈ, ਲੇਕਿਨ ਉਹ ਯਾਨੀ ਕਿ ਆਪਣੀ ਆਪਣੀ ਜਗ੍ਹਾ ਤੇ ਮੁਖਤਲਿਫ ਮੁਲਕ ਯਾਨੀ ਕਿ ਜਿਹੜਾ ਵਾ ਨਾ ਮੌਜੂਦ ਆ। ਇਸ ਤਰ੍ਹਾਂ ਯਾਨੀ ਕਿ ਪੰਜਾਬੀ ਵਾਲੇ ਹਿਸਾਬ ਵਿੱਚ ਵੀ ਇੱਧਰ ਵੀ ਪਾਕਿਸਤਾਨ 'ਚ ਵੀ ਕਾਫੀ ਸਾਰੇ ਪੰਜਾਬੀ ਬੋਲਣ ਵਾਲੇ ਆ, ਇੰਡੀਆ 'ਚ ਵੀ ਕਾਫੀ ਸਾਰੇ ਪੰਜਾਬੀ ਬੋਲਣ ਵਾਲੇ ਆ ਹੈ। ਵੀ ਇੱਕ ਉਹਨਾਂ ਦਾ ਕਲਚਰ ਹੈ, ਜ਼ਬਾਨ ਕਲਚਰ ਇੱਕ ਹੈ, ਉਹਨਾਂ ਦਾ ਇੱਕ ਭਾਈਚਾਰਾ ਹੈ। ਲੇਕਿਨ ਇੱਕ ਵੀ ਉਹੀ ਗੱਲ ਉਹਨੇ ਅੰਜਮ ਨੇ, ਉਹਨੇ ਲਫ਼ਜ਼ਾਂ ਦਾ ਚੁਣਾਵ ਠੀਕ ਨਹੀਂ ਕੀਤਾ ਹੈ। ਵੀ ਉਹ ਜਿਸ ਤਰ੍ਹਾਂ ਪਹਿਲੇ ਕਹਿੰਦੇ ਨਾ, ਉਹ ਕਹਿੰਦੇ ਵੀ ਇਹ ਲਕੀਰ ਮਿਟਾ ਦੇਣੀ ਆ, ਉਹਨੇ ਕਿਹਾ ਵੀ ਅਸੀਂ ਪੰਜਾਬ ਲੈ ਲੈਣਾ। ਯਾਨੀ ਕਿ ਗੱਲ ਉਹੀ ਜਿਹੜੀ ਇੱਥੇ ਸਾਰੇ ਸੈਂਕੜਿਆਂ ਦਫਾ ਹੋ ਚੁੱਕੀ ਆ ਵੀ ਇਹ ਲਕੀਰ, ਇਹ ਪਹਿਲਾਂ ਵੀ ਵੀਡੀਓ ਬਣ ਚੁੱਕੀ ਹਾਂ ਵੀ ਇਹ ਲਕੀਰ ਜੀ ਮਿਟਣੀ ਚਾਹੀਦੀ ਹੈ। ਉਹੀ ਗੱਲ ਉਹਨਾਂ ਨੇ ਜੀ ਅੱਜ ਦੀ ਵੀਡੀਓ ਦੇ ਵਿੱਚ ਇਸ ਦੇ ਵਿੱਚ ਕੀਤੀ ਸੀ ਅੰਜਮ ਵੀਰ ਨੇ, ਕਿ ਇਹ ਗੱਲਾਂ ਸਾਰੀਆਂ ਬਹਿ ਕੇ ਨਾ ਸਿੱਖ ਸੰਗਤ ਜਿੰਨੀ ਵੀ ਸਾਡੇ ਕੋਲ ਆਂਦੀ ਸੀ ਨੇ ਨਾਲ ਬਹਿ ਕੇ ਗੱਲ ਕਰਦੀ ਸੀ ਵੀ ਇਹ ਲਕੀਰ ਮਿਟਣੀ ਚਾਹੀਦੀ ਆ। ਅਸੀਂ ਹਰ ਰੋਜ਼ ਜਨਾਬ ਜੀ ਨਨਕਾਣਾ ਸਾਹਿਬ ਦਰਸ਼ਨ ਕਰੀਏ, ਅਸੀਂ ਹਰ ਰੋਜ਼ ਕਰਤਾਰਪੁਰ ਮੱਥਾ ਟੇਕੀਏ, ਤੇ ਉਹ ਮਿਲਣਾ ਤਾਂ ਫਿਰ ਇੰਝ ਹੀ ਸੀ ਨਾ ਵੀ ਕਿਸੇ ਸੁਲਾ ਨਾਲ, ਤਾਂ ਜਿੱਦਾਂ ਕਿ ਅੰਜਮ ਸਰੋਇਆ ਸਾਹਿਬ ਨੇ ਕਿਹਾ ਵੀ ਸੁਲਾ ਨਾਲ ਤਾਂ ਕੋਈ ਦੇ ਨਹੀਂ ਸਕਦਾ, ਇੰਝ ਹੀ ਸੀ। ਉਹ ਫਰਤੇ ਜਜ਼ਬਾਤ ਜਿੱਦਾਂ ਕਿ ਕਹਿੰਦੇ ਆ ਨਾ, ਉਹਦੇ ਵਿੱਚ ਉਹਨੇ ਗੱਲ ਕੀਤੀ ਤੇ ਉਹਨੇ ਮੋਦੀ ਨਾਲ ਅਸਲ ਦੇ ਵਿੱਚ ਉਹ ਮੁਖਾਤਬ ਹੋਇਆ ਸੀ ਸਾਰਾ ਕੁਝ। ਤੇ ਫਿਰ ਇੱਕ ਹੋਰ ਆ
ਵੀ ਮੋਦੀ ਸਾਹਿਬ ਤੇ ਵਜ਼ੀਰ ਆਜ਼ਮ ਬਣਨ ਤੋਂ ਪਹਿਲੇ ਤੱਕ ਅਮਰੀਕਾ 'ਚ ਪਾਬੰਦੀ ਲੱਗੀ ਰਹੀ ਆ। ਹਾਂਜੀ ਉਹ ਗੁਜਰਾਤ ਵਾਲੇ ਸਿਲਸਿਲੇ 'ਚ ਉਹਨਾਂ ਤੇ ਜੋ ਕੁਝ ਹੈ ਤੇ ਉਹ ਸਾਰੀ ਦੁਨੀਆ ਨੂੰ ਹੀ ਤੇ ਉਹ ਨਹੀਂ, ਉਹ ਪੰਜਾਬੀ ਵੀ ਸਾਰੇ ਉਹ ਜਾਣਦੇ ਆ, ਸਾਡੇ ਭਰਾ ਆ। ਅਸੀਂ ਅੱਜ ਵੀ ਰਿਸਪੈਕਟ ਦੀ ਨਜ਼ਰ ਨਾਲ ਤੇ ਇੱਜ਼ਤ ਦੀ ਨਜ਼ਰ ਨਾਲ ਉਹਨਾਂ ਨੂੰ ਦੇਖਦੇ ਆ, ਸਾਰਾ ਕੁਝ ਉਵੇਂ ਹੀ ਆ। ਲੇਕਿਨ ਅਸੀਂ ਇੱਕ ਗੱਲ ਕਰਾਂਗੇ ਕਿ ਇਹ ਜਿਹੜਾ ਰਿਜ਼ਕ ਵਾਲਾ, ਇਹ ਤਾਂ ਅਗਰ ਅਸੀਂ ਕਿਸੇ ਨੂੰ ਕਹੀਏ ਵੀ ਫਲਾਣਾ ਬੰਦੇ ਦਾ ਰਿਜ਼ਕ ਬੰਦ ਹੋ ਜਾਊਗਾ ਸਾਡੀ ਵਜ੍ਹਾ ਤੋਂ, ਇਹ ਤਾਂ ਹਰ ਦੀਨ ਦੇ ਵਿੱਚ ਹਰ ਬੰਦਾ ਆਪਣੇ ਰੱਬ ਵੱਲੇ ਦੇਖਦਾ, ਉਹਦਾ ਕੋਈ ਮਜ਼ਹਬ ਹੋਵੇ, ਉਹ ਕਹਿੰਦਾ ਮੈਨੂੰ ਦੇਣ ਵਾਲੀ ਜ਼ਾਤ ਰੱਬ ਦੀ ਆ ਤੇ ਉਹ ਮਾਲਕ ਆ ਦੇਣ ਵਾਲਾ। ਇੱਥੇ ਹੁਣ ਦੇਖੋ ਜੀ, ਫੂਡ ਦੇ ਵਲਾਗਰ ਹੈ ਆ, ਪੋਲਿਟਿਕਸ ਤੇ ਹੈ, ਜਿਨ੍ਹਾਂ ਨੂੰ ਯਾਨੀ ਕਿ ਪਾਕਿਸਤਾਨ ਤੋਂ ਬਾਹਰ ਬਹੁਤ ਘੱਟ ਦੇਖਿਆ ਜਾਂਦਾ ਹੈ। ਜਿੱਥੇ ਵੀ ਪਾਕਿਸਤਾਨੀ ਹੈ ਉਹਨਾਂ ਦੇ 4-4 5-5 ਮਿਲੀਅਨ ਸਬਸਕ੍ਰਾਈਬਰ ਹੈ ਆ। ਹਾਂਜੀ ਤੇ ਉਸ ਹਿਸਾਬ ਵਿੱਚ ਤਾਂ ਅੰਜਮ ਤਾਂ ਉਹਨਾਂ ਦੇ ਯਾਨੀ ਕਿ 10ਵੇਂ ਹਿੱਸੇ ਤੇ ਵੀ ਨਹੀਂ ਹੈ। ਪਰ ਅੱਲਾ ਨੇ ਇਹਦੀ ਇੱਜ਼ਤ ਬੜੀ ਦਿੱਤੀ, ਵਕਾਰ ਬੜਾ ਦਿੱਤਾ। ਤੇ ਉਹ ਇੱਕ ਨੇ ਅੱਛਾ, ਸਾਡੀ ਵੀਡੀਓ ਦੇ ਉੱਤੇ ਵੀ ਕਮੈਂਟ ਆਏ, ਬਹੁਤ ਸਾਰੇ ਲੋਕਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ, ਮੁਹੱਬਤਾਂ ਵੰਡੀਆਂ, ਤੇ ਕਈਆਂ ਨੇ ਇਹ ਕਮੈਂਟ ਵੀ ਕੀਤੇ ਵੀ ਤੁਹਾਡਾ ਚੈਨਲ ਵੀ ਬੰਦ ਹੋ ਜਾਊਗਾ, ਤੁਹਾਡਾ ਵੀ ਇੰਜ ਹੋ ਜਾਊਗਾ। ਫਿਰ ਸਾਡੀ ਵੀਡੀਓ ਤੇ ਇਹ ਵੀ ਕਮੈਂਟ ਆਏ ਵੀ ਅੰਜਮ ਦਾ ਚੈਨਲ ਉੱਥੇ ਨਹੀਂ ਚੱਲ ਰਿਹਾ ਹੈਗਾ, ਸਾਡੇ ਲਈ ਵੀਡੀਓ ਨਹੀਂ ਉਹਨਾਂ ਦੀ ਆ ਰਹੀ। ਫਿਰ ਇੱਕ ਭਾਈ ਨੇ ਸਾਨੂੰ ਕਮੈਂਟ ਕੀਤਾ ਕਿ ਅੰਜਮ ਜਿਹੜਾ ਨਾ ਜੀ, ਉਹ ਇਸ ਟਾਈਮ ਖੇਤਾਂ ਦੇ ਵਿੱਚ ਬੈਠਿਆ ਹੋਣਾ ਤੇ ਇੰਡੀਆ ਵਾਲੇ ਦੇਖਦਾ ਹੋਣਾ ਆ, ਤੇ ਉਹ ਜਨਾਬ ਜੀ ਜੋ ਤੂੰ ਕੀਤਾ ਉਹ ਤੇਰੇ ਨਾਲ ਹੋ ਗਿਆ। ਬਸ ਦੁਆਵਾਂ, ਗਾਲਾਂ, ਕਮੈਂਟ ਦੱਸੇ ਨਹੀਂ ਜਾ ਸਕਦੇ। ਮੈਂ ਇੱਕ ਕਮੈਂਟ, ਉਹ ਵੀ ਮੈਂ ਭਾਈ ਦਾ ਨਾਮ ਤਾਂ ਲੈਣ ਲੱਗਿਆ, ਇਹਨਾਂ ਨੇ ਕਿਹਾ ਕਿ ਮੇਰੇ ਕਮੈਂਟ ਦਾ ਜਵਾਬ ਜ਼ਰੂਰ ਦਿਓ। ਇਹ ਹੈਗੇ ਜੀ ਅਮਾਰ ਗੁਰਦਾਸਪੁਰੀ, ਉਹ ਕਹਿੰਦੇ ਆ ਬਾਈ ਜੀ ਇੱਕ ਗੱਲ ਦਾ ਜਵਾਬ ਜ਼ਰੂਰ ਦਿਓ, ਸਭ ਕੁਝ ਠੀਕ ਹੋ ਗਿਆ ਪਰ ਅੰਜਮ ਨੇ ਕੀ ਖੱਟਿਆ, ਜਿਸ ਦੇਸ਼ ਤੋਂ ਰੋਟੀ ਖਾਂਦਾ ਸੀ ਉਹਦੇ ਖਿਲਾਫ ਇੰਨਾ ਭੌਂਕਣਾ ਠੀਕ ਨਹੀਂ। ਦੇਖੋ ਨਾ ਯਾਰ, ਇਹ ਅਲਫਾਜ਼ ਬੰਦਾ ਤਾਂ ਯਾਰ ਸਾਡੇ ਦੀਨ ਦੇ ਵਿੱਚ ਵੀ ਜੇ ਕਿਸੇ ਨੂੰ ਛੱਡਣਾ ਹੋਵੇ ਨਾ ਤੇ 3 ਤਲਾਕਾਂ ਸਾਡੇ ਦੀਨ 'ਚ ਇਹ ਹੈਗੀ, ਕਿਉਂ ਜੀ ਰਾਣਾ ਸਾਹਿਬ? ਉਹ ਵੇਲੇ 3 ਵਾਰੀ ਲਹਿਦਾ ਤੇ ਉਂਝ ਵੀ ਜੇ ਤੁਸੀਂ ਕਿਸੇ ਆਪਣੇ ਪੁਰਖਾਂ ਦੀ, ਵੱਡਿਆਂ ਦੀ, ਜਿਹੜੇ ਸਾਡੇ ਵੱਡ ਕੇ ਜਿਹੜੇ ਸਾਨੂੰ ਤਾਲੀਮ ਦੇ ਕੇ ਗਏ ਆ, ਜੇ ਉਹਨਾਂ ਨੂੰ ਕਿਸੇ ਨੇ ਕੋਈ ਗੱਲ ਕੀਤੀ ਆ ਨਾ, ਪਹਿਲੀ ਵਾਰੀ ਉਹਨਾਂ ਨੇ ਮੂੰਹ ਮੋੜ ਲਿਆ। ਜੇ ਦੂਜੀ ਵਾਰੀ ਕੀਤੀ ਹੈ ਕੋਈ ਗਲਤ ਗੱਲ, ਉਹਨੇ ਫੇਰ ਮੂੰਹ ਮੋੜ ਲਿਆ। ਤੀਜੀ ਵਾਰੀ ਕੋਈ ਜਵਾਬ ਦਿੱਤਾ ਜੋ ਵੀ ਦਿੱਤਾ, ਤੁਸੀਂ ਇੱਕ ਵਾਰੀ ਵੀ ਯਾਰ ਵੀਰਾਂ ਭਰਾਵਾਂ ਨੇ ਨਹੀਂ ਇਹ ਗੱਲ ਸੋਚੀ। ਉਹ ਪੰਜਾਬੀ ਦੀ ਇੱਕ ਕਹਾਵਤ ਆ ਨਾ, ਵੀ ਕਹਿੰਦੇ ਵੀ ਕਾਵਾਂ ਦੇ ਕੋਸਿਆਂ ਤੋਂ ਨਾ ਢੋਰ ਨਹੀਂ ਮਰਦੇ। ਹਾਂ ਵੀ ਦੇਖੋ ਨਾ ਅਲਫਾਜ਼ ਤੁਸੀਂ ਚੈੱਕ ਕਰੋ, ਬਹੁਤ ਇਹ ਮੈਂ ਤੁਹਾਨੂੰ ਸੁਣਾ ਰਿਹਾ, ਤੁਸੀਂ ਪੜ੍ਹੇ ਵੀ ਹੋਣੇ ਆ। ਮੈਂ ਨਹੀਂ, ਮੈਂ ਕਹਿੰਦਾ ਕਿ ਇਹਨਾਂ ਗੱਲਾਂ ਨੇ ਅੰਜਮ ਨੂੰ ਬੜੀ ਤਕਲੀਫ ਦਿੱਤੀ ਹੈ। ਅੱਛਾ ਦੇਖੋ ਇੱਕ ਹੋਰ ਚੀਜ਼ ਆ, ਹੁਣ ਉਹ ਇਹ ਸੀ ਵੀ ਜਿਸ ਤਰ੍ਹਾਂ ਪਤਾ ਨਹੀਂ ਇਸ ਨੂੰ ਤਾਂ ਕੋਈ ਦੇਖਣਾ। ਹੁਣ ਕੱਲ ਉਸਨੇ ਫੇਸਬੁੱਕ ਤੇ ਜਿਹੜੀ ਵੀਡੀਓ ਪਾਈ ਆ, ਮੇਰਾ ਖਿਆਲ ਹੈ ਕਿ ਪੂਰੇ ਸਾਲ 'ਚ ਕੋਈ ਵੀਡੀਓ ਉਸਦੀ 4 ਮਿਲੀਅਨ ਨਹੀਂ ਚੱਲੀ ਹੈ। ਉਸਦੀ ਫੇਸਬੁੱਕ ਤੇ ਉਹ 4 ਮਿਲੀਅਨ ਜਿਹੜੀ ਆ ਨਾ ਵੀਡੀਓ ਚੱਲੀ ਆ। ਤੇ ਦੂਜੀ ਗੱਲ ਇੱਕ ਹੋਰ ਆ ਰਾਣਾ ਸਾਹਿਬ, ਵੀ ਕਹਿੰਦੇ ਕਿ ਚੈਨਲ ਜਿਹੜਾ ਨਾ ਉਹ ਪਹਿਲਾ ਚੈਨਲ ਚਲਾਉਂਦਾ ਰਹਿੰਦਾ ਜੇ ਉਹਨੂੰ ਇੰਡੀਆ ਨਾਲ ਕੁਝ ਨਹੀਂ ਸੀ, ਤੇ ਅੰਜਮ ਨੇ ਇਹਨੇ ਕੋਈ ਵੀਡੀਓ ਕਿਸੇ ਦੂਸਰੇ ਚੈਨਲ ਦੇ, ਆਪਣਾ ਚੈਨਲ ਹਲੇ ਉਹਨੇ ਕੋਈ ਨਹੀਂ ਬਣਾਇਆ, ਉਹਦਾ ਇੱਕੋ ਹੀ ਚੈਨਲ ਆ ਹਲੇ ਵੀ। ਲੋਕ ਕਿਸੇ ਹੋਰ ਨੇ ਬਣਾ ਲਿਆ ਹੋਵੇ, ਕੋਈ ਮੇਰੇ ਵਰਗੇ ਨੇ ਬਣਾ ਲਿਆ ਹੋਵੇ, ਜਿਹਨੂੰ ਪਤਾ ਲੱਗ ਗਿਆ ਵੀ ਉੱਥੇ ਜਿਹੜਾ ਚੈਨਲ ਆ ਉਹ ਅੰਜਮ ਚੈਨਲ ਬਣਾਊਗਾ, ਕੱਲ ਨੂੰ ਬਣਾਵੇ ਭਾਵੇਂ ਪਰਸੋਂ ਨੂੰ ਬਣਾਵੇ, ਬਣਾਉਣਾ ਜ਼ਰੂਰ ਆ, ਫਿਰ ਦੱਸੂਗਾ ਵੀ ਇਹ ਮੈਂ ਚੈਨਲ ਬਣਾਇਆ। ਕਿਉਂਕਿ ਜਿੱਥੇ ਉਹਨੂੰ ਉਹਦੇ ਨਾਲ ਇਹ ਨਫ਼ਰਤ ਅੰਗੇਜ਼ ਮਵਾਦ ਆ, ਉੱਥੇ ਉਹਦੇ ਨਾਲ ਮੁਹੱਬਤ ਕਰਨ ਵਾਲੇ ਵੀ ਲੋਕ ਜਿਹੜੇ ਆ ਨਾ ਉਹ ਬਹੁਤ ਸਾਰੇ ਬੈਠੇ ਆ। ਸਭ ਤੋਂ ਜ਼ਿਆਦਾ ਜਿਹੜਾ ਵਾ ਨਾ ਕਮੈਂਟ ਇਹੀ ਸੀ ਕਿ ਜੀ ਰਿਜ਼ਕ ਜਿਹੜਾ ਵਾ ਨਾ ਵੀ ਉਹਨੂੰ ਜੀ ਇਹਨਾਂ ਨੇ ਰੋਟੀ ਦਿੱਤੀ ਖਾਣ ਦੀ, ਤੇ ਉਹ ਹਾਂਜੀ ਨਹੀਂ ਉਹ ਵੀ ਸੀ ਰਾਣਾ ਸਾਹਿਬ। ਹਾਂ, ਦੂਸਰੀ ਜਿਹੜੀ ਅੰਜਮ ਭਾਜੀ ਨੇ ਇਸ ਵੀਡੀਓ ਦੇ ਵਿੱਚ ਗੱਲ ਕੀਤੀ ਵੀ ਪੈਸੇ ਲੈਂਦਾ। ਦੱਸੋ ਯਾਰ, ਸਾਡੇ ਇੱਥੇ ਜਿੱਦਾਂ ਕਿ ਅੰਜਮ ਸਰੋਇਆ ਸਾਹਿਬ ਨੇ ਵੀ ਇਹ ਗੱਲ ਕੀਤੀ ਆ ਵੀ ਅਸੀਂ ਤਾਂ ਮਹਿਮਾਨ ਦੀ ਇੱਜ਼ਤ ਯਾਰ ਬੜੀ ਕਰਦੇ ਆ। ਸਾਡੇ ਦੀਨ ਦੇ ਵਿੱਚ ਅਸੀਂ ਤਾਂ ਉਹਦੇ ਪੈਰਾਂ ਥੱਲੇ ਆਪਣੇ ਜਿਹੜੇ ਆ ਹੱਥ ਵਿਛਾਉਂਦੇ, ਪਲਕਾਂ ਵਿਛਾਉਂਦੇ ਆ। ਤੇ ਪੈਸੇ ਲੈਣ ਵਾਲੀ ਜਿੱਦਾਂ ਉਹਨਾਂ ਨੇ ਗੱਲ ਕੀਤੀ, ਅਸੀਂ ਵੀ ਇਹੀ ਕਹਾਂਗੇ ਵੀ ਸਾਡੇ ਸਾਹਮਣੇ ਅਸੀਂ 2 ਬੰਦੇ ਗਵਾਹ ਹੈਗੇ ਆ ਵੀ ਕੋਈ ਇਹੋ ਜਿਹੀ ਕਦੇ ਜ਼ਿੰਦਗੀ 'ਚ ਗੱਲ ਨਹੀਂ। ਹਾਂ ਕੋਈ ਹੈ ਨਾ ਤੇ ਉਹ ਚਾਹੀਦਾ, ਬਲਕਿ ਜਿਨ੍ਹਾਂ ਨੇ ਕੋਈ ਪੈਸੇ ਦਿੱਤੇ ਆ, ਜਿੱਦਾਂ ਉਹਨਾਂ ਨੇ ਕਿਹਾ ਬਾਈ ਵੀਡੀਓ ਬਣਾ ਕੇ ਜਿਹੜੀ ਆ ਨਾ ਉਹ ਪਾਓ, ਤੇ ਤੁਸੀਂ ਪਾ ਸਕਦੇ ਆ। ਬਹਰਹਾਲ ਜੀ ਉਹਨਾਂ ਨੂੰ ਬੜੀ ਤਕਲੀਫ ਦੇ ਵਿੱਚ ਉਹਨਾਂ ਨੇ ਇਹ ਵੀਡੀਓ ਜਿਹੜੀ ਆ ਉਹ ਬਣਾਈ ਆ। ਹੋਰ ਵੀ ਬਹੁਤ ਕੁਛ ਆ ਜਿਹੜਾ ਦੱਸਣ ਦੇ ਕਾਬਿਲ ਨਹੀਂ ਹੈਗਾ। ਲੇਕਿਨ ਆਖਰ ਦੇ ਉੱਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਾਂ, ਇੱਕ ਵੀਰ ਨੇ ਸਾਨੂੰ, ਮੈਂ ਨਾਮ ਨਹੀਂ ਉਹਨਾਂ ਦਾ ਲੈਂਦਾ,
ਇਹ ਵੀ ਸਾਡੇ ਸਿੰਘ ਵੀਰ ਆ। ਹੂੰ ਦੇਖੋ ਜਿੱਥੇ ਹਰ ਤਰ੍ਹਾਂ ਦੀ ਉਂਗਲੀਆਂ ਪੰਜੇ ਬਰਾਬਰ ਨਹੀਂ ਹੁੰਦੀਆਂ, ਹਰ ਤਰ੍ਹਾਂ ਮੁਹੱਬਤ ਕਰਨ ਵਾਲੇ ਵੀ ਬੰਦੇ ਹੁੰਦੇ, ਨਫ਼ਰਤ ਕਰਨ ਵਾਲੇ ਵੀ ਹੁੰਦੇ। ਹਾਂ ਦੂਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਾਂ, ਅਸੀਂ ਕਮੈਂਟਾਂ ਦਾ ਜਵਾਬ ਕਿਸੇ ਦਾ ਵੀਰ ਦਾ ਕਿਸੇ ਨੇ ਵੀ ਜਿੱਦਾਂ ਦਾ ਵੀ ਕੀਤਾ ਨਾ, ਅਸੀਂ ਉਹਨੂੰ ਪਲਟ ਕੇ ਕੋਈ ਇਹੋ ਜਿਹਾ ਜਵਾਬ ਨਹੀਂ ਦਿੱਤਾ ਅੱਜ ਜੰਗ ਦੇ ਦੌਰਾਨ। ਉਹਦੀ ਵਜ੍ਹਾ ਇੱਕ ਇਹ ਹੈਗੀ ਆ ਕਿ ਅਸੀਂ ਜ਼ਾਤੀ ਤੌਰ ਤੇ ਅਸੀਂ ਅਮਨ ਪਸੰਦ ਆ। ਅੰਜਮ ਵੀ ਸਾਰੇ ਜਿੰਨੇ ਵੀ ਸਾਡੇ ਮੁਸਲਮਾਨ ਵੀਰ ਇੱਥੇ ਆਏ ਸੀ ਨਾ, ਅਸੀਂ ਜੰਗ ਦੇ ਹਾਮੀ ਲੋਕ ਨਹੀਂ ਹੈਗੇ ਤੇ ਅਸੀਂ ਇਸ ਗੱਲ ਨੂੰ ਵੀ ਸਮਝਦੇ ਹਾਂ। ਅਸੀਂ ਜਿੱਦਾਂ ਕਿ ਪਿੱਛੇ ਇੱਕ ਵੀਡੀਓ ਬਣਾਈ ਸੀ ਕਿ ਮੁਲਕ ਦੀ ਜਿਹੜੀ ਮੁਹੱਬਤ ਆ ਨਾ ਉਹ ਬੜੀ ਜਗ੍ਹਾ ਦੀ ਹੁੰਦੀ ਆ। ਉਹਦੀ ਇਹ ਵਜ੍ਹਾ ਕਿ ਅਸੀਂ ਵੀ ਉਧਰੋਂ ਉੱਠ ਕੇ ਆਏ ਹੋਏ ਆ। ਸਾਡੇ ਵਡਕਿਆਂ ਨੂੰ ਜੇ ਅੱਜ ਵੀ ਜਿਹੜੇ ਉਧਰੋਂ ਆਏ ਸੀ, ਜੇ ਉਹਨਾਂ ਨੂੰ ਕਿਧਰੇ ਉੱਥੇ ਦਫਨਾਉਣ ਦਾ ਮੌਕਾ ਮਿਲ ਜਾਂਦਾ ਨਾ ਤੇ ਉਹ ਜ਼ਰੂਰ ਇਹ ਗੱਲ ਕਰਦੇ ਵੀ ਮੈਨੂੰ ਉੱਥੇ ਮੇਰੀ ਮਿੱਟੀ ਦੇ ਵਿੱਚ ਲੈ ਕੇ ਜਾਇਓ। ਮਿੱਟੀ ਦੀ ਮੁਹੱਬਤ ਬੜੀ ਹੁੰਦੀ ਆ। ਤੇ ਆ ਜਿਹੜੀ ਦੇਸ਼ ਭਗਤੀ ਦਾ ਜੇ ਤੁਸੀਂ ਗੱਲ ਕਰਦੇ ਸੀ ਨਾ, ਤੇ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਯਾਰ ਜਿਹੜੇ ਉਧਰ ਦੇ ਰਹਿਣ ਵਾਲੇ ਆ ਨਾ, ਉਹਨਾਂ ਨੇ ਆਪਣੇ ਮੁਲਕ ਦੀ ਗੱਲ ਕਰਨੀ ਆ। ਤੁਸੀਂ ਆਪਣੇ ਮੁਲਕ ਦੀ ਗੱਲ ਕਰਦੇ, ਪਿਆਰ ਮੁਹੱਬਤ ਨਾਲ ਗੱਲ ਕਰਦੇ, ਲੇਕਿਨ ਇਹੋ ਜਿਹੀਆਂ ਗੱਲਾਂ ਇਹ ਉਮੀਦ ਨਹੀਂ ਸੀਗੀ ਕਿ ਜਿਹਦੇ ਤੋਂ ਇਹ ਅੰਜਮ ਸਾਹਿਬ ਨੇ ਇਹ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਈ ਆ ਨਾ ਇਹ ਬਣਾਈ। ਸਾਨੂੰ ਇੱਕ ਵੀਰ ਨੇ ਮੈਸੇਜ ਕੀਤਾ, ਉਹ ਵੀ ਅੱਛਾ। ਫਿਰ ਬਹੁਤ ਸਾਰੇ ਬੰਦਿਆਂ ਦਾ ਨਾ ਇਹ ਸੀ ਕਿ ਜੀ ਉਹਨੂੰ ਛੱਡ ਗਏ ਜੀ ਸਾਰੇ ਜਿਹੜੇ ਆ ਦੋਸਤ ਜਿਹੜੇ ਆ ਖਾਲਦ ਨਾ, ਛੱਡ ਗਿਆ, ਛੱਡ ਅਸਲਮ ਗਿਆ। ਛੱਡ ਗਿਆ। ਹਾਲਾਂਕਿ ਮੇਰੀ ਹੁਣ ਕੁਝ ਆਪਣੀ ਮਸਰੂਫੀਅਤ ਇਸ ਤਰ੍ਹਾਂ ਦੀ ਸੀ ਕਿ ਮੈਂ ਸ਼ਾਇਦ ਨਾ ਅਗਲੇ 10 ਦਿਨ ਵੀ ਨਾ ਜਾਂਦਾ ਅੰਜਮ ਕੋਲ, ਲੇਕਿਨ ਜਾਣਾ ਹਾਂ। ਤੇ ਉਹ ਸਿਰਫ ਇਸ ਕਰਕੇ ਮੈਂ ਕਿ ਨਹੀਂ ਇਹ ਤਾਂ ਗੱਲ ਜਿਹੜੀ ਆ ਨਾ ਹਾਂਜੀ ਗਲਤ ਆ ਕਿ ਜਿਹੜਾ ਕੋਈ ਹਾਂਜੀ ਇਹ ਜੀ ਅਜ਼ੰਪਸ਼ਨਾਂ ਹੈਗੀਆਂ ਲੋਕਾਂ ਦੀਆਂ ਆਪਣੀ। ਆ ਇੱਕ ਆਖਰ ਦੇ ਉੱਤੇ ਮੈਂ ਤੁਹਾਨੂੰ ਇੱਕ ਵੀਰ ਦਾ ਇੱਕ ਬੜੀ ਉਹਨੇ ਗੱਲ ਕੀਤੀ ਆ। ਉਹਨੇ ਕਿਹਾ ਦਿਸ ਇਜ਼ ਟਰੂ 95% ਸਿੱਖ ਆਫ ਪੰਜਾਬ ਡੋਂਟ ਵਾਂਟ ਟੂ ਸੈਪਰੇਸ਼ਨ ਫਰੋਮ ਇੰਡੀਆ। ਇੰਡੀਆ ਤੋਂ ਅਲੱਗ ਨਹੀਂ ਹੋਣਾ ਚਾਹੁੰਦੇ, ਬਟ ਦੇ ਡੂ ਨਾਟ ਵਾਂਟ ਟੂ ਵਾਰ। ਜੰਗ ਵੀ ਨਹੀਂ ਚਾਹੁੰਦੇ, ਲੇਕਿਨ ਉਹ ਜੰਗ ਵੀ ਨਹੀਂ ਚਾਹੁੰਦੇ ਵਿਦ ਪਾਕਿਸਤਾਨ। ਇਹ ਬਿਲਕੁਲ ਸੱਚੀ ਗੱਲ ਆ। ਇਫ ਵਾਰ ਬਿਟਵੀਨ ਟੂ ਕੰਟਰੀਜ਼ ਦੈਨ ਦੇ ਸਟੈਂਡ ਵਿਦ ਇੰਡੀਆ। ਵੀ ਅਗਰ ਜੰਗ ਹੁੰਦੀ ਆ ਨਾ ਤੇ ਉਹ ਇੰਡੀਆ ਨਾਲ ਖੜੇ ਹੋਣਗੇ। ਤੇ ਅਸੀਂ ਵੀ ਜੰਗ ਨਹੀਂ ਚਾਹੁੰਦੇ, ਲੇਕਿਨ ਅਗਰ ਜੰਗ ਹੋਵੇ ਤੇ ਡੈਫੀਨੇਟਲੀ, ਕਿਉਂ ਜੀ ਰਣ ਸਾਹਿਬ? ਦੇਖੋ ਜੀ ਪਾਕਿਸਤਾਨ ਵਿੱਚ ਵੀ ਬਹੁਤ ਸਾਰੇ ਬੰਦਿਆਂ ਖੜੇ ਹੋਵਾਂਗੇ, ਸਾਰੇ ਆਪਣੇ ਮੁਲਕ ਦੇ ਨਾਲ ਖੜੇ ਹੋਣਗੇ। ਬਹੁਤ ਸਾਰੇ ਬੰਦਿਆਂ ਦੇ ਇਖਤਲਾਫਾਤ ਜਿਹੜੇ ਆ ਨਾ ਸਿਆਸੀ ਜਮਾਤਾਂ ਨਾਲ ਵੀ ਆ, ਐਸਟੈਬਲਿਸ਼ਮੈਂਟ ਨਾਲ ਵੀ ਹਰ ਦੌਰ 'ਚ ਇਖਤਲਾਫਾਤ ਰਹਿੰਦੇ ਆ। ਲੇਕਿਨ ਕੋਈ ਵੀ ਬੰਦਾ ਯਾਨੀ ਕਿ ਜਿਹੜਾ ਵਾ ਨਾ ਆਪਣੇ ਮੁਲਕ ਦੇ ਖਿਲਾਫ ਕੋਈ ਨਹੀਂ ਜਿਹੜਾ ਵਾ ਨਾ। ਉਹ ਅੱਗੇ ਲਿਖਦੇ ਆ ਕਿ ਦੇ ਲਾਈਕ ਪਾਕਿਸਤਾਨ, ਵੀ ਪਾਕਿਸਤਾਨ ਨੂੰ ਪਸੰਦ ਕਰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ। ਬਟ ਦੇ ਲਵ ਵਿਦ ਇੰਡੀਆ। ਦੇਖੋ ਇਹ ਭਾਈ ਉਰਾਂ ਨੇ ਨਾ ਜੀ, ਮੇਰਾ ਦਿਲ ਕਰਦਾ ਕਿ ਮੈਂ ਇਹਨਾਂ ਦਾ ਨਾਮ ਲਿਖਾਂ, ਇਹ ਲਵਾਂ ਜ਼ਰੂਰ। ਧੰਮੀ ਸਿੰਘ, ਧੰਮੀ ਸਿੰਘ ਜੀ ਉਹਨਾਂ ਦਾ ਨਾਮ ਹੈਗਾ ਆ। ਤੇ ਉਹਨਾਂ ਨੇ ਕਿੱਡੀ ਚੰਗੀ ਗੱਲ ਲਿਖੀ ਆ। ਇਹ ਸਾਡੇ ਵੱਲੋਂ ਵੀ ਇਹ ਗੱਲ ਇੱਕ ਹੀ, ਇਹ ਸਿਰਫ ਉਧਰ ਦੇ ਪੰਜਾਬੀਆਂ ਵਾਸਤੇ ਨਹੀਂ, ਇਹ ਇੱਧਰ ਦੇ ਪੰਜਾਬ ਵਾਸਤੇ ਵੀ ਇਹ ਗੱਲ ਹੈਗੀ ਆ। ਬਟ ਦੇ ਲਵ ਵਿਦ ਇੰਡੀਆ, ਇਦਾਂ ਹੀ ਬਟ ਵੀ ਲਵ ਪਾਕਿਸਤਾਨ। ਫਿਰ ਲੋ ਲਿਖਦੇ ਆ ਕਿ ਬਟ 5% ਸਿੱਖ ਵਾਂਟ ਟੂ ਸੈਪਰੇਸ਼ਨ ਫਰੋਮ ਇੰਡੀਆ। ਵੀ 5% ਇਦਾਂ ਦੇ ਸਿੱਖ ਹੈਗੇ ਆ ਜਿਹੜੇ ਇੰਡੀਆ ਤੋਂ ਅਲੱਗਾ ਹੋਣੇ ਚਾਹੁੰਦੇ ਆ। ਦਿਸ ਇਜ਼ ਰਿਐਲਿਟੀ। ਤੇ ਇਹ ਅੰਜਮ ਵੀਰ ਦੀ ਜਿਹੜੀ ਉਹ ਪਿਛਲੀ ਵੀਡੀਓ ਹੈ ਨਾ, ਉਹਨੇ ਵੀ ਇਹ ਗੱਲ ਸਾਬਤ ਕੀਤੀ ਆ ਕਿ ਜ਼ਿਆਦਾਤਰ ਸਿੱਖ ਜਿਹੜੇ ਆ ਨਾ ਜੀ ਉਹ ਇੰਡੀਆ ਦੇ ਨਾਲ ਹੀ ਹੈਗੇ ਆ। ਬਾਕੀ ਜਿਹੜੀ ਇੱਥੇ ਆ ਕੇ ਗੱਲਾਂ ਬਾਤਾਂ ਜਾਂ ਜੋ ਕੁਛ ਆ ਉਹ ਲੋਕ ਵੀ ਮੌਜੂਦ ਆ। ਅਸੀਂ ਕਿਸੇ ਨੂੰ ਵੀ ਨਹੀਂ, ਸਾਡੀ ਬਾਹਾਂ ਸਾਰੇ ਵੀਰਾਂ ਭਰਾਵਾਂ ਵਾਸਤੇ ਖੁੱਲੀਆਂ। ਅਸੀਂ ਮੁਹੱਬਤਾਂ ਵੰਡਣ ਵਾਲੇ ਲੋਕ ਆ ਤੇ ਮੁਹੱਬਤਾਂ ਲੈਣ ਵਾਲੇ ਲੋਕ ਆ। ਅਗਰ ਆਖਰ ਦੇ ਵਿੱਚ ਇਹੀ ਆ ਕਿ ਅਗਰ ਸਾਡੀ ਇਹ ਵੀਡੀਓ ਜਿਹੜੀ ਆ ਇਹ ਕਿਸੇ ਨੂੰ ਪਸੰਦ ਨਾ ਆਵੇ, ਬੁਰੀ ਲੱਗੇ, ਕਿਉਂ ਜੀ ਰਣ ਸਾਹਿਬ? ਮੈਨੂੰ ਵੀ ਜ਼ਾਤੀ ਤੌਰ ਤੇ ਜਿਹੜਾ ਟੋਨ ਨਹੀਂ ਸੀ ਵੀਡੀਓ ਦੀ ਨਾ, ਵੀ ਇੰਨਾ ਇਮੋਸ਼ਨਲ ਵਾਲਾ ਜਿਹੜਾ ਵਾ, ਇੱਕ ਦੋ ਹੋਰ ਚੀਜ਼ਾਂ ਤੇ। ਲੇਕਿਨ ਆ ਜਿਹੜੀ ਗੱਲ ਹੈ ਨਾ ਵੀ ਅਸੀਂ ਹੀ ਕੀਤਾ ਤੇਰੇ ਚੈਨਲ ਨੂੰ ਤੇ ਕੋਈ ਨਹੀਂ ਤੇ ਉਹਨੇ ਨਹੀਂ, ਅੰਜਮ ਨੇ ਵੀ ਜੇ ਅਗਲੀ ਵੀਡੀਓ ਜਿਹੜੀ ਬਣਾਣੀ ਸੀ ਨਾ ਉਹ ਇਹੀ ਗੱਲ ਕਰਦਾ ਸੀ ਕਿ ਯਾਰ ਇਹ ਜਿਹੜੀ ਵੀ ਰਿਜ਼ਕ ਵਾਲੀ ਗੱਲ ਆ, ਜੇ ਮੈਂ ਹੁਣ ਇਸ ਗੱਲ ਪਿੱਛੇ ਕੋਈ ਉਹ ਇਹੋ ਜਿਹੀ ਵੀਡੀਓ ਬਣਾਵਾਂ ਤੇ ਮਾੜੀ ਗੱਲ ਆ। ਮੇਰਾ ਰਿਜ਼ਕ ਮੇਰਾ ਮਾਲਕ ਆ, ਮਾਲਕ ਰੱਬ ਪਾਕ ਫਰਮਾਂਦਾ ਕਿ ਜਿਹੜਾ ਮੈਂ ਰਿਜ਼ਕ ਤੁਹਾਡੇ ਮੁਕੱਦਰਾਂ 'ਚ ਲਿਖਤਿਆ ਨਾ, ਨੋ ਵਨ ਕੈਨ ਡਿਪਰਾਈਵ ਯੂ। ਕੋਈ ਬੰਦਾ ਤੁਹਾਡੇ ਤੋਂ ਖੋ ਨਹੀਂ ਸਕਦਾ। ਠੀਕ ਹੈ ਜੀ, ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਨੂੰ ਇਸ ਦੇ ਨਾਲ ਹੀ ਦਿਓ ਇਜਾਜ਼ਤ। ਮੌਸਮ ਬੜਾ ਸੋਹਣਾ, ਸ਼ਾਇਦ ਪਿੱਛੇ ਤੁਹਾਨੂੰ ਕੋਈ
ਬਿਜਲੀ ਲਸ਼ਕਦੀ ਵੀ ਨਜ਼ਰ ਆਈ ਹੋਵੇ। ਪਰ ਇਸ ਇੱਕ ਬੜੀ ਅੱਛੀ ਗੱਲ ਆ ਕਿ ਇਹ ਜਿਹੜਾ ਤਣਾਅ ਜਿਹੜਾ ਸੀ ਨਾ, ਹਾਂਜੀ ਇਹ ਹਾਂ, ਖਤਮ ਹੋ ਇਹ ਤਾਂ ਮੈਂ ਖਤਮ, ਪਹਿਲਾਂ ਸਾਰਿਆਂ ਨੂੰ ਇਹ ਹਾਂ, ਮੁਬਾਰਕ ਦਿੱਤੀ ਆ ਕਿ ਸਾਰਿਆਂ ਨੂੰ ਹਾਂ। ਵੀ ਇਸ ਗੱਲ ਦੀ ਮੁਬਾਰਕ ਆ, ਬੜੀ ਖੁਸ਼ੀ ਦੀ ਗੱਲ ਆ ਵੀ ਇਹ ਕੰਮ, ਕਿਉਂਕਿ ਜਿਹੜੇ ਬਾਰਡਰਾਂ ਦੇ ਨੇੜੇ ਲੋਕ ਬੈਠੇ ਹਨ, ਅਸੀਂ ਉਹ ਦਿੱਲੀ ਦੂਰਸਤ, ਦਿੱਲੀ ਬੜੀ ਦੂਰ ਆ, ਕਰਾਚੀ, ਇਹ ਅਸੀਂ ਫੈਸਲਾਬਾਦ, ਅਸੀਂ ਬੜੀ ਦੂਰ ਬੈਠੇ ਹਾਂ, ਪਰ ਜਿਹੜੇ ਲੋਕ ਬਾਰਡਰਾਂ ਦੇ ਉੱਤੇ ਬੈਠੇ ਆ ਉਹਨਾਂ ਵਾਸਤੇ ਬੜੀ ਮੁਸੀਬਤ ਦੀ ਗੱਲ ਆ। ਬੜਾ ਇਹ ਉਹਨਾਂ ਤੋਂ ਪੁੱਛ ਕੇ ਦੇਖੋ, ਉਹ ਜੰਗ ਦਾ ਨਾਂ ਸੁਣ ਕੇ ਖੌਫ ਖਾਂਦੇ ਆ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ, ਇਜਾਜ਼ਤ ਦੇ ਦਿਓ ਜੀ ਸਾਨੂੰ ਇਸੇ ਦੇ ਨਾਲ, ਤੇ ਜੇ ਗਲਤੀ ਕੁਤਾਈ ਤੇ ਅਸੀਂ ਮਾਜ਼ਰਤ ਖਾਏ ਆ ਵੀਰ ਜੀ। ਕਮੈਂਟਾਂ ਦੇ ਵਿੱਚ ਥੋੜਾ ਜਿਹਾ ਧਿਆਨ ਰੱਖਿਆ ਕਰੋ ਵੀ ਅਗਲੇ ਬੰਦੇ ਦੀ ਦਿਲ ਆਜ਼ਾਰੀ ਨਾ ਹੋਵੇ। ਹਾਂ ਤਨਕੀਦ ਜਿਹੜੀ ਆ ਉਹ ਕਰਨੀ ਚਾਹੀਦੀ ਆ, ਉਹਦੇ ਵਾਸਤੇ ਬਿਹਤਰ ਅਲਫਾਜ਼ ਵੀ ਬੜੇ ਲੱਭ ਸਕਦੇ ਆ। ਤੇ ਇਸੇ ਦੇ ਨਾਲ ਹੀ ਰੱਬ ਰੱਖ।